ਸਭ ਤੋਂ ਮਾੜਾ ਡਰਾਈਵਰ ਕਿਹੜਾ ਤੁਹਾਡੇ 'ਚ ਜਿਹਨੂੰ ਤੁਹਾਡੇ ਬਾਕੀ ਸਾਰੇ ਇਹ ਮਤਲਬ ਉਹ ਮੰਨਦੇ ਨੇ ਕਿ ਯਾਰ ਇਹ ਬੰਦਾ ਸਭ ਤੋਂ ਮਾੜਾ ਡਰਾਈਵਰ ਤੁਹਾਡਾ ਕੱਦ ਮੇਰੇ ਜਿੰਨਾ ਮੇਰੇ ਤੋਂ ਥੋੜਾ ਛੋਟਾ ਹੋਣਾ ਤੁਸੀਂ ਕਿਸ ਬੰਦੇ ਕਿਸ ਆਸਰੇ ਤੇ ਤੁਸੀਂ ਮੋਟਰਸਾਈਕਲ ਚਲਾ ਲੈਂਦੇ ਕੋਈ ਡਾਇਲੌਗ ਦੱਸੋ ਨਾ ਪੰਜਾਬੀ 'ਚ ਔਖਾ ਬੋਲਿਆ ਨਾ ਜਾਏ ਜਿਹੜਾ ਨਾ ਲੈਂਦਾ ਫੁੱਲੇ ਨਾ ਦਿੰਦਾ ਫੁੱਲ ਇਹ ਕਿਹੜੀ ਪੰਜਾਬੀ ਆ अस्सलाम वालेकुम जी नाज़रीन टी टाइम में खुश आमदीद और मैं दुबई इस वक्त जनाब मेरे दोस्त अहबाब माशाल्लाह देखो सारियां रल मिल पईयां नौवां ते भरजाइयां जनाब अच्छा ये एक मैं शो कीता सी मैं तुहानूं पहले दस दियां एक शो मैं पहले सब दोस्तां दे नाल कीता सी बेसिकली बाइकर्स ने हैवी बाइक्स उस शो भाएं कुछ ना लाइट नहीं मैनेज होई कुछ आ ही बहुते जाने गए मैं क्या दो चार जाने होणगे लैन ही लग गई वो उत्थों तक यानी एक बंदा इत्थे आखिरी बंदा वो सतवां राउंड बोर्ड दे कोल सी इन्नियां गड्डियां वो फिर मतलब ऑडियो का भी प्रॉब्लम आ गया वीडियो का भी आ गया मैं क्या नहीं यार इंज नहीं बाइक्स बड़ियां बड़ियां अच्छियां एक्सपेंसिव महंगियां बाइक सी तो मैं क्या नहीं इन्हां नूं सही तरीके नाल ना किते दोबारा शो करांगे ते डे टाइम जाके ते अज मैं आया तो फिर मेरे हत्थे चढ़ गए ने सारे जने इत्थे बैठे गप्पा मार रहे सी मैं क्या मेरे को टी टाइम घटदे ने भावें एक टी टाइम कर लईए मेहरबानी ਤੇ ਸਾਡੇ ਨਾਲ ਜਨਾਬ ਅੱਜ ਸਾਡੇ ਨਾਲ ਤੇ ਕੱਲ ਕਿਤੇ ਹੋਰ ਨਹੀਂ ਸਾਨੂੰ ਪਤਾ ਤੇਰੇ ਦਿਲ ਵਿੱਚ ਚੋਰ ਨਹੀਂ ਤੈਨੂੰ ਕੀਤੀਆਂ ਸਪੋਰਟਾਂ ਸਾਡੇ ਕੋਲ ਨੇ ਰਿਪੋਰਟਾਂ ਕਿਸੇ ਹੋਰ ਦੇ ਹੱਥ ਤੇਰੀ ਡੋਰ ਨਹੀਂ ਅੱਛਾ ਭਾਈਜਾਨ 1 2 3 4 5 6 7 8 9 10 11 ਬੰਦੇ 14 ਬੰਦੇ ਤੈਨੂੰ ਪਾਲਾਂ ਵਿੱਚ ਬੰਦਿਆਂ ਦੇ 13 ਬੰਦੇ ਦੇ ਨਾਲ ਅਲੀ ਕਿਉਂਕਿ ਮੇਰਾ ਭਰਾ ਕੋਈ ਨਹੀਂ ਅੱਛਾ ਜੀ ਅਸੀਂ ਬੈਠੇ ਐਸ ਐਮ ਸੌਗਾਤ ਰੈਸਟੋਰੈਂਟ ਇਹਦੇ ਵੀ ਥੋੜੇ ਬਹੁਤ ਜ਼ਰਾ ਗਿਲੇ ਸ਼ਿਕਵੇ ਉਹ ਵੀ ਮੈਂ ਕਰਾਂਗਾ ਵਿੱਚ ਵਿੱਚ ਹੀ ਨਾਲ ਹੀ ठीक है जी ਇਹਦੇ ਨਾਲ ਸਰ ਸਭ ਤੋਂ ਪਹਿਲੇ ਆਪਣਾ ਆਪਣਾ ਤਾਰਫ ਕਰਾ ਦਿਓ ਮੋਬਾਈਲਾਂ ਦੀ ਆਡੀਓ ਹੋਣ ਸਾਰਿਆਂ ਦੀ ਜੀ ਜੀ ਇਹ ਦੂਜਾ ਸ਼ੋਅ ਆ ਤੇ ਇਹ ਪਹਿਲਾ ਮੇਰੀ ਵਜ੍ਹਾ ਤੋਂ ਖਰਾਬ ਹੋਇਆ ਦੂਜਾ ਤੁਹਾਡੀ ਵਜ੍ਹਾ ਤੋਂ ਨਾ ਹੋਇਆ ਅੱਲਾ ਖੈਰ ਕਰੇ ਸਰ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਹੈ ਜੀ ਮਿਰਜ਼ਾ ਖੁਦ ਮਿਰਜ਼ਾ ਖੁਦ ਖੁਦ ਮੁਕੱਲਮ ਖੁਦ ਨਹੀਂ ਖੁਦ ਨਾਮ ਆ ਜਾਂ ਖੁਦ ਹੀ ਰੱਖ ਲਿਆ ਤੁਸੀਂ ਖੁਦ ਰੱਖਿਆ ਮਿਰਜ਼ਾ ਖੁਦ ਜਨਾਬ ਭਾਵੇਂ ਸ਼ਨਾਖਤੀ ਕਾਰਡ ਤੇ ਕੀ ਲਿਖਿਆ ਸ਼ਨਾਖਤੀ ਕਾਰਡ ਤੇ ਉਮਰ ਲਿਖਿਆ ਯੈਸ मिर्जा उमर या कल्ला उमर मोहम्मद उमर ते मिर्जा खुद हाँ जी बजाते भी लालो नाल मुकल्लम खुद बजाते चलो बजाते कर मिर्जा बजाते खुद सर ਤੁਹਾਡਾ ਜ਼ਿਸ਼ਾਨ ਭਾਈਜਾਨ ਤੁਸੀਂ ਇੱਥੇ ਦੁਬਈ ਹੁੰਦੇ ਹੋ ਜਾਂ ਵਿਜ਼ਿਟ ਤੇ ਵੈਸੇ ਫਿਰਨ ਤੁਰਨ ਆਏ ਹੋ ਤੁਸੀਂ ਸਰ ਉਮਰ ਤੁਸੀਂ ਵੀ ਉਮਰ ਸਰ ਤੁਸੀਂ ਸੁਲੇਮਾਨ ਤੁਸੀਂ ਭਾਈਜਾਨ ਆਸਿਮ ਹੁਸੈਨ ਅਲੀ ਭਾਈ ਤੁਸੀਂ ਨਦੀਮ ਸਰ ਜਹਾਂਗੀਰ ਫਰੀਦ ਸਰ महमूद सर तुसी वजीर भाई आमिर शाद अच्छा मैं क्योंकि मैं पहले शो किया तो काफ़ी मेरी जानकारी हैगी है लेकिन मैं क्या तुसी नहीं सी वेख्या लिहाजा तुसी वेख लो सर सईद असद तुसी सर अकील जो है तुसी सारे बाइकर्स हो या विच कोई वैसे शरीफ आदमी भी ने एक शरीफ आदमी है सिर्फ है एक शरीफ आदमी बाकी से सारे बाइकर अच्छा फंस गए ने गलत फंस गए अच्छा की नाम सी ਤੁਹਾਡਾ आसिम भाई ਤੁਸੀਂ ਸ਼ਰੀਫ ਆਦਮੀ ਤੁਸੀਂ ਤੇ ਨਹੀਂ जी शौक भी नहीं नहीं शौक तो कोई मोल नहीं लेकिन हौली लेकिन ठीक है अभी ऐसा कोई शौक नहीं अच्छा जी आप सबके पास अपनी अपनी बाइक्स है सर जी ओके जी अच्छा सबसे एक्सपेंसिव बाइक जो है वो किसके पास है हाथ खड़ा करो उमर भाई ते केड़ी ओदा जरा मॉडल शाडल दसो की सा वो BMW K1600 बैगर BMW K 1600 बैगर ਜਿਹੜੀ ਪਹਿਲੇ ਅੱਗੇ ਵੀ ਸੀ ਉਹ ਸ਼ੋਅ ਉਹ ਹੀ ਹੈ ਤੁਹਾਡੇ ਕੋਲ ਹਾਲੇ ਤੱਕ ਤੁਹਾਨੂੰ ਕਿਸੇ ਨੇ ਬੀਟ ਨਹੀਂ ਕੀਤਾ ਨਹੀਂ ਹਾਲੇ ਤੱਕ ਨਹੀਂ ਕੀਤਾ ਹਾਲੇ ਵੀ ਤੁਸੀਂ ਮੇਨ ਹੋ ਯਾਨੀ ਮੇਨ ਹੀ ਵਾਹ ਅੱਛਾ ਸਰ ਸਭ ਤੋਂ ਪਹਿਲੇ ਇਹ ਦੱਸੋ
ਇਹ ਸਰ ਕੀ ਕੋਈ ਜਿਸ ਤਰ੍ਹਾਂ ਸ਼ੌਕ ਹੁੰਦਾ ਹੈ ਕਿਸੇ ਹਰ ਚੀਜ਼ ਦਾ, ਇਹਦਾ ਵੀ ਇੱਕ ਜਨੂਨ ਸ਼ੌਕ ਹੁੰਦਾ ਹੈ? ਜਨੂਨ ਹੁੰਦਾ। ਅੱਛਾ, ਜਿਸ ਤਰ੍ਹਾਂ ਮੂਸੀਕੀ ਦਾ ਗਾਣੇ ਦਾ ਸ਼ੌਕ ਹੁੰਦਾ ਹੈ, ਉਹ ਕਹਿੰਦੇ ਬੰਦਾ ਬੁੱਢਾ ਵੀ ਹੋ ਜਾਣਾ ਉਹ ਜਾਂਦਾ ਨਹੀਂ, ਉਹਨੂੰ ਜਿੱਥੇ ਮੌਕਾ ਮਿਲੇ ਨਾ ਗਾਣ ਦਾ ਉਹਨੇ। ਇਹ ਵੀ ਅਗਰ ਇੱਕ ਬੰਦਾ ਨਹੀਂ ਅਫੋਰਡ ਕਰਦਾ, ਸ਼ੌਕ ਉਹਨੂੰ ਹੈਗਾ ਅਫੋਰਡ ਨਹੀਂ ਕਰ ਸਕਦਾ ਜਾਂ ਉਹਦਾ ਨਹੀਂ ਹਿਸਾਬ ਲੱਗ ਰਿਹਾ, ਤੁਹਾਡੇ ਹਿਸਾਬ ਨਾਲ ਸ਼ੌਕ ਐਸਾ ਉਹਦਾ ਮਰ ਜਾਂਦਾ ਜਾਂ ਇਹ ਵੀ ਨਹੀਂ ਮਰਦਾ ਐਂਡ ਤੱਕ? ਨਹੀਂ ਮਰ, ਬੁੱਢਾ ਹੋ ਜਾਏ ਭਾਵੇਂ। ਦੁਬਈ ਦੇ ਵਿੱਚ ਮੈਕਸ ਸਪੀਡ ਦੀ ਕੋਈ ਰੋਡ ਹੈਗੇ ਨੇ ਬਣਾਏ ਨੇ ਗਵਰਨਮੈਂਟ ਨੇ, ਦੁਬਈ ਹਰ ਸਪੀਡ ਹਰ ਰੋਡ ਤੇ ਲਿਮਿਟ ਹੈ, ਤੇ ਤੁਸੀਂ ਉਸ ਲਿਮਿਟ ਨੂੰ ਫੋਲੋ ਕਰਨਾ। ਲਿਮਿਟ ਨੂੰ ਫੋਲੋ ਕਰ। ਤੁਹਾਡੇ ਵਾਸਤੇ ਸਪੈਸ਼ਲ ਕੋਈ ਰੋਡ ਨਹੀਂ ਹੈ? ट्रैक है उसका, ट्रैक कोई ट्रैक है है उसका? स्पोर्ट्स का, बाइक्स का, गड्डियां दोनों। उस पे क्या है लिमिट? अनलिमिटेड जितना आपके कंट्रोल में है अनलिमिटेड? हाँ, पहले आपकी ट्रैक ट्रेनिंग के अंदर होती है, वो स्टेडियम टाइप बना हुआ, उसी के अंदर ही अंदर चला सकते। ਤੁਸੀਂ ਉਹ ਇੱਕ ट्रैक है, स्पेसिफिक जगह ਦੇ ਅੰਦਰ ਹੀ ਚਲਾ जीपी रेस कोर्स है। मैं समझ गया गल, लेकिन वो ਉਹਦੇ ਚ ਲਿਮਿਟ ਕੋਈ ਨਹੀਂ? ਲਿਮਿਟ ਹੋਈ ਨਹੀਂ, 150 200 ਜਿੰਨਾ ਤੁਸੀਂ ਚਲਾ Initially ਸਕਦੇ आपकी ਹੋ ट्रेनिंग होती है उसमें। ਰਾਉਂਡ ਅਬਾਊਟ ਹੈ ਜਾਂ ਸਟੇਟ ਆ ਉਹ? ਨਹੀਂ ਨਹੀਂ ਰਾਉਂਡ वो ट्रैक बना हुआ है ना, ट्रैक है वो। ਰੇਸ ਦਾ ਟਰੈਕ ਬਣਿਆ ਹੋਇਆ ਤੇ ਉਹਦੇ ਤੇ ਤੁਸੀਂ ਮਤਲਬ 150 ਤੇ 200 ਤੇ ਜਾਂਦੇ ਹੋ, ਉਦੋਂ ਕਿਸ ਤਰ੍ਹਾਂ ਮਤਲਬ ਤੁਸੀਂ? गोडे ला के जाना ना, ਗੋਡੇ ਲਾ ਕੇ ਜਾਣਾ ਨਾ। गोडे ला के जाओ। ਅੱਛਾ, ਜ਼ਮੀਨ ਜਿੱਦਾਂ ਤੇ ਰਗੜਦੇ ਜਾਓ। ਉਹ ਮਾੜੇ ਬੰਦੇ ਨਾਲ ਕਹਿੰਦੇ ਯਾਰ ਇਹਨਾਂ ਮੋਢਾ ਲਾ ਤੇ ਤੁਸੀਂ ਗੋਡਾ ਲਾਉਂਦੇ गोडा ला, गोडा ला लो, सिर ला लो, गोटा से कोनी कोने ला लो, ਸਿਗੜ ਲਾ ਲਓ, सिगड़ ला लो, ਉੱਤਰ ਕੇ। कभी 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 बंदा आप ਨਹੀਂ ला ਬਸ जाना। ਬਸ 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 ਬਸ। ਅੱਛਾ ਜੀ, ਅੱਛਾ ਸਰ ਇਹ ਦੱਸੋ ਕਿ ਸਭ ਤੋਂ ਮਾੜਾ ਡਰਾਈਵਰ ਕਿਹੜਾ ਤੁਹਾਡੇ ਚ, ਜਿਹਨੂੰ ਤੁਹਾਡੇ ਬਾਕੀ ਸਾਰੇ ਇਹ ਮਤਲਬ ਉਹ ਮੰਨਦੇ ਨੇ ਕਿ ਯਾਰ ਇਹ ਬੰਦਾ ਸਭ ਤੋਂ ਮਾੜਾ ਡਰਾਈਵਰ? ਪਰ ਮਾੜਾ ਕੋਈ ਨਹੀਂ ਮਾੜੇ ਤੋਂ ਮੁਰਾਦ ਇਹ शरीफ ਸ਼ਰੀਫ ਦੀ ਨਹੀਂ, ਮਕਸਦ ਇਹ ਕਿ ਡਰਾਈਵਿੰਗ ਤੇ ਸਾਰੇ ਚਲਾ ਤੇ ਸਾਰੇ ਲੈਂਦੇ ਨੇ, ਲੇਕਿਨ ਇੱਕ ਬਿਲਕੁਲ ਬਰੀਕ ਬੀਨੀ ਔਰ ਸਪੀਡ ਔਰ ਸੇਫਟੀ ਦੇ ਨਾਲ ਵੀ ਔਰ ਸਪੀਡ ਵੀ। कीला मैं ही होना कीला है वे अकील भाई ने थोड़ा एहतियात करके चलाते ने, एहतियात मतलब कि थोड़ा सेफ्टी ਸਾਰੇ ਡਰਾਈਵਰਸ ਹੁੰਦੇ ਨੇ ਸਪੀਡ ਵੀ ਮਾਰਨੀ ਹੁੰਦੀ ਉਹਨਾਂ ਨੇ ਪੂਰੀ, ਲੇਕਿਨ ਉਸ ਪੂਰੇ ਹੋਸ਼ ਸੇਫਟੀ भी रखते हैं। मोटरसाइकिल पे नहीं होता ये, ऐसे नहीं ये होता। एलिमेंट नहीं है मोटरसाइकिल पे। मोटरसाइकिल पे फिर आप बस जाते हैं। ਕਿੰਨੀਆਂ ਕੁ ਚੀਜ਼ਾਂ ਤੁਸੀਂ ਇਹ ਪਾਉਣੀਆਂ ਪੈਂਦੀਆਂ ਨੇ ਸਰ, ਜਰਾ ਦੱਸਣਾ ਨਾਲ ਕੀ ਕੀ ਚੀਜ਼ਾਂ ਪਾਉਂਦੇ ਹੋ ਤੁਸੀਂ? ਸਰ ਇਹਦੇ ਵਿੱਚ ਕਿੱਟ ਹੁੰਦੀ ਹੈ ਤੁਹਾਡੀ ਪੂਰੀ, ਇੱਕ ਤਾਂ ਸੇਫਟੀ ਕਿੱਟ ਹੁੰਦੀ ਹੈ। ਓਕੇ ਉਸ ਤੋਂ ਬਾਅਦ ਡਿਪੈਂਡ ਕਰਦਾ ਹੈ ਬਾਈਕਸ ਦੇ ਹਿਸਾਬ ਦੇ ਨਾਲ। ਓਕੇ ਇੱਕ ਸਪੋਰਟਸ ਬਾਈਕ ਹੈ, ਇੱਕ ਸੁਪਰ ਸਪੋਰਟ ਹੈ, ਇੱਕ ਕਰੂਜ਼ਰ ਹੈ, ਠੀਕ ਹੈ। ਤੇ ਬਾਈਕ ਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਗੈਟਅਪ ਕਰਦੇ ਹੋ ਫਿਰ, ਠੀਕ ਹੈ। ਤੇ ਉਹਦੇ ਨਹੀਂ ਵਿੱਚ ਨਾਰਮਲ ਇੱਕ ਜਿਹੜਾ ਜਨਰਲ ਜੇ ਮਤਲਬ ਤੁਸੀਂ ਸਪੋਰਟਸ ਬਾਈਕ ਨੂੰ ਲੈਟਸ ਸੇ ਕਿ ਸਪੋਰਟਸ ਬਾਈਕ ਹੈ, ਉਹਦੇ ਵਿੱਚ ਇੱਕ ਸੇਫਟੀ ਹੈਲਮਟ ਆਏਗਾ, ਓਕੇ ਸ਼ੂਜ਼ ਆਏਗਾ ਸੇਫਟੀ ਤੁਹਾਡਾ, Okay. ਠੀਕ ਹੈ। ਇੱਕ ਉਸ ਤੋਂ ਬਾਅਦ ਜੈਕਟ ਆਏਗੀ ਜਿਹਦੇ ਵਿੱਚ ਨੀ ਪੈਡ ਹੋਣਗੇ, ਐਲਬੋ ਪੈਡਸ ਹੋਣਗੇ, ਠੀਕ ਹੈ। Okay. ਤੇ ਤੇ ਇਹ- ਬੈਕ ਹੋਏਗੀ, ਇਹ ਘੁਟਨੇ ਹਾਂਜੀ ਉਹ ਘੁਟਨੇ ਨੀ ਪੈਡ ਜਦੋਂ ਕਹਿੰਦੇ ਨੇ, ਤੇ ਉਹ ਤੁਸੀਂ ਜਿਹੜੀ ਸੇਫਟੀ ਪਾ ਕੇ ਤੇ ਫਿਰ ਤੁਸੀਂ- ਅੱਛਾ, ਇਹ ਜਦੋਂ ਅਸੀਂ ਰੇਸਾਂ ਦੇਖੀ ਦੀਆਂ ਨੇ ਇਹਦੇ ਚ ਟੀਵੀ ਚ ਅਕਸਰ, ਤੇ ਉਹ ਜਦੋਂ ਮੋੜਦੇ ਨੇ ਨਾ ਉਹਨਾਂ ਦਾ ਆ ਗੋਡਾ ਜਿਹੜਾ ਨਾ ਜ਼ਮੀਨ ਨਾਲ ਲੱਗਾ ਹੁੰਦਾ, ਹਾਂਜੀ। ਤੇ ਉਹ ਕਿਹੜੀ ਐਸਾ ਮਟੀਰੀਅਲ ਹੁੰਦਾ ਜਿਹੜਾ ਸੜਕ ਨਾਲ ਰਗੜ ਕੇ ਵੀ ਉਹ ਸੇਫਟੀ ਰਬਰ ਉਹ ਸਿਰੈਮਿਕ ਟਾਈਪ ਚੀਜ਼ ਹੁੰਦੀ ਹੈ, ਠੀਕ ਹੈ। ਤੇ ਉਹਦੇ ਨਾਲ ਜਿਹੜਾ ਨਾ ਉਹ ਰਗੜ ਕੇ ਫਿਰ ਉਹ ਤੁਹਾਨੂੰ ਬੇਸਿਕਲੀ ਸਪੋਰਟ ਹੁੰਦੀ ਹੈ। पाइपर ਨਹੀਂ, ਉਹ ਜਦੋਂ ਉਹਦੇ ਨਾਲ ਇੱਕਦਮ ਇੰਨੀ ਸਪੀਡ 'ਚ ਰਗੜ ਖਾਂਦਾ ਤੇ ਉਹ ਬਿਲਕੁਲ ਉੜ ਨਹੀਂ ਜਾਂਦਾ। सेफ्टी लगी होती है ना, रबर होता है एक्स्ट्रा, एडिशनल रबर ऐड हुआ तो होता चेंज हो है जाता है। ਅੱਛਾ चेंजेबल होता है वो जैकेट्स पे, एल्बो पे, नी पे, शूज पे। ਅੱਛਾ, ਤੇ ਇਹ ਤੁਹਾਡੀ ਰੂਟੀਨ ਮਤਲਬ ਉਹ ਕੀ ਹੁੰਦਾ ਹੈ ਕਿ ਅਗਰ 2 3 4 ਦਿਨ ਜੇ ਲਾਈਕ ਜਿਸ ਤਰ੍ਹਾਂ ਤੁਸੀਂ ਵੀਕ 'ਚ 2 ਦਿਨ ਤੁਸੀਂ ਡਰਾਈਵ ਕਰਦੇ ਹੋ, ਇੱਕ ਮਿਸਾਲ ਬਾਈਕ, ਕਿੰਨੀ ਕੁ ਦੇਰ ਲੰਘ ਜੇ ਤੇ ਤੁਹਾਡਾ ਜਿਸਮ ਟੁੱਟਣ ਭੱਜਣ ਲੱਗ ਪੈਂਦਾ ਕੋਈ एक ਨਸ਼ਾ ਟਾਈਮ ਹੈ? 24 घंटे बाद 8 ਘੰਟੇ 8 घंटे का ਸਾਡੇ ਤੇ ਉਹ ਬਸ ਚੱਲੇ ਤੇ depend- ਅਸੀਂ ਸਵੇਰ ਨੂੰ ਡਿਊਟੀ ਤੇ ਵੀ ਉਦੋਂ ਤੇ ਜਾਈਏ ਤੇ ਰਾਤ ਨੂੰ ਵੀ ਉਦੋਂ ਤੇ ਕਰੀਏ। ਉਹ ਡਿਪੈਂਡ ਕਰਦਾ ਕਿ ਬਾਈਕ ਤੁਹਾਡੇ ਕੋਲ ਕਿਹੜੀ ਹੈ। ਅਗਰ ਸਪੋਰਟਸ ਬਾਈਕ ਹੈ ਤੇ ਉਹਦੇ ਵਿੱਚ ਬੰਦਾ ਥੋੜਾ ਜਲਦੀ ਥੱਕ ਨਹੀਂ ਨਹੀਂ ਨਹੀਂ, ਸਪੋਰਟਸ ਦੀ ਗੱਲ ਕਰ ਰਹੇ ਨਾ ਅਸੀਂ, ਆਪਣੀ ਗੱਲ ਕਰ ਰਹੇ ਨਾ ਹਾਂ, ਉਹੀ- ਕਿ ਤੁਹਾਡੇ ਉਹੀ ਮੈਂ ਕੋਲ ਦੱਸ ਰਿਹਾ। ਤੁਹਾਡੇ ਕੋਲ मिक्स बाइक से सर, ये सारे को mix सारे है, mix कोई cruise sport भी है। नहीं नहीं नहीं, जो आपकी बाइक्स हैं कोई भी शौक है ना, आपके पास स्पोर्ट नहीं है, आपके पास है तो हैवी बाइक ही है ना। ड्यूरिंग द टाइम ये जो एक्सपीरियंस है ना वो ग्रो करता है। इनिशियली सब स्पोर्ट्स लेते हैं, हाइपर स्पोर्ट्स पे जाते हैं, थोड़ी देर बाद वो एडवेंचर पे ਅੱਛਾ, ਇੱਕ ਮਿਸਾਲ ਤੁਹਾਨੂੰ ਨਾ ਦਈਏ ਬਾਈਕ, ਤੁਹਾਨੂੰ ਬੰਨ ਲਈਏ ਕਿਤੇ, ਕੀ ਕੋਈ ਜਿਸਮ ਟੁੱਟਦਾ ਭੱਜਦਾ? उसी की है फिर और की होना ਨਹੀਂ, ਮੈਂ ਆਪ ਵੀ ਸਿਰਫ ਫੋਨ ਤੇ ਰਵਾਂਗਾ ਰਾਤ ਤੇ। ਬਾਈਕ ਚਲਾਣਾ ਇੰਜ ਹੈ ਜਿਵੇਂ ਇੱਕ ਇੱਥੇ ਦੁਬਈ ਦੀ ਨਾ ਲਾਈਫ ਬਹੁਤ ਫਾਸਟ ਹੈ। Okay. ਤੇ ਬਾਈਕ ਸਾਡੇ ਕੋਲ ਸਿਰਫ ਇਹ ਇੱਕੋ ਹੀ ਚੀਜ਼ ਹੈ ਜਿਹੜਾ ਸਾਡੀ ਸਟ੍ਰੈਸ ਜਿਹੜੀ ਹੈ ਨਾ ਉਹ ਨਿਕਲ ਜਾਂਦੀ ਹੈ। विंड थेरेपी होती है। ਵਿੰਡ ਥੈਰੇਪੀ ਬੇਸਿਕਲੀ ਤੁਹਾਨੂੰ ਕੰਮ ਉੱਤੇ ਵੀ ਸਟ੍ਰੈਸ ਹੈ, ਤੁਸੀਂ ਕਾਰ ਜਾਓ ਬੁੱਢੀ ਵੀ ਤੁਹਾਨੂੰ ਸਟ੍ਰੈਸ ਦਿੰਦੀ ਹੈ, ਬੱਚੇ ਸਾਰ ਉੱਤੇ ਹਫਤੇ 'ਚ ਸਿਰਫ ਇੱਕ ਦਿਨ ਇਹ ਹੁੰਦਾ ਕਿ ਉਹ ਸਿਰਫ ਤੁਹਾਡੇ ਵਾਸਤੇ ਹੁੰਦਾ ਤੇ ਤੁਸੀਂ ਸਿਰਫ ਜਿਹੜਾ ਨਾ ਬਾਈਕ ਚਲਾਦੇ ਹੋ ਯਾਰਾਂ ਦੋਸਤਾਂ ਦੇ ਨਾਲ
ਸਟ੍ਰੈਸ ਫ੍ਰੀ। ਅੱਛਾ, ਸਭ ਤੋਂ ਮਹਿੰਗੀ ਗੱਡੀ ਰੱਖ ਕੇ ਸਭ ਤੋਂ ਮਾਯੂਸ ਬੰਦੇ ਹੋਏ। ਇਹ ਸ਼ੋਅ ਤੁਹਾਡਾ ਕਿਦਨ ਅਪਲੋਡ ਹੋਣਾ, ਕਿਉਂਕਿ ਉਸ ਤੋਂ ਬਾਅਦ ਭਾਈ ਮੈਨੂੰ ਲੱਗ ਰਿਹਾ ਜਜ਼ਬਾਤੀ ਹੋ ਗਏ। ਨਹੀਂ ਉਹ ਤੇ ਮੈਂ ਜਨਰਲ ਸਪੀਕਿੰਗ, ਇਹ ਸ਼ੋਅ ਤੋਂ ਅਪਲੋਡ ਹੋਣ ਤੋਂ ਬਾਅਦ ਭਾਈ ਉਹਨਾਂ ਨੇ ਘਰ ਤੇ ਨਹੀਂ ਜਾਣਾ। ਮੈਂ ਹਿਸਾਬ ਲਾ ਰਿਹਾ ਵੀ ਨਾਦਰੀਨ, ਇਹ ਨਾ ਸਟ੍ਰੈਸ ਹੈ ਕੋ ਘਰ ਦਾ ਰੌਲਾ। ਭਾਈ ਜਾਨ ਗੱਲ ਇਹ ਹੈ, ਹਰ ਬੰਦੇ ਨੇ ਨਾ ਆਪਣਾ ਕੋਈ ਨਾ ਕੋਈ ਇੱਕ ਸੈਟਅਪ ਰੱਖਿਆ ਹੁੰਦਾ ਸਟ੍ਰੈਸ ਦੂਰ ਕਰਨ ਵਾਸਤੇ। ਲਾਈਕ ਜਿਸ ਤਰ੍ਹਾਂ ਮੈਨੂੰ ਗਾਣੇ ਦਾ ਸ਼ੌਕ ਆ, ਮੈਂ ਉਹ ਘਰ ਸਿਸਟਮ ਜਿਹਾ ਰੱਖਿਆ ਸਾਊਂਡ। ਜਦੋਂ ਮੈਂ ਦੇਖਣਾ ਯਾਰ ਜ਼ਿਆਦਾ ਕਿਤੇ ਮਸਲਾ, ਮੈਂ ਉਹਨੂੰ ਔਨ ਕਰਕੇ ਤੇ ਮੈਂ ਜੋ ਬਸੁਰਾ ਗਾਣੇ ਗਾਈ ਜਾਣੇ ਨੇ। ਅੱਧਾ ਘੰਟਾ ਜਦੋਂ ਗਲਾ ਬਹਿਣ ਵਾਲਾ ਹੋ ਜਾਣਾ ਉਹਨੂੰ ਬੰਦ ਕਰਨਾ। ਕੋਈ ਰਿਕਾਰਡਿੰਗ ਨਹੀਂ, ਕੁਛ ਨਹੀਂ, ਐਵੇਂ। ਕਿਸੇ ਬੰਦੇ ਨੂੰ ਕੋਈ ਕਾਰ ਦਾ ਕਿਸੇ ਨੂੰ ਸ਼ੌਕ ਆ, ਕਿਸੇ ਨੂੰ ਸਨੂਕਰ ਦਾ ਸ਼ੌਕ ਆ। ਸਨੂਕਰ ਵੀ ਬੜਾ ਭੈੜਾ ਨਸ਼ਾ ਹੈ ਉੱਤੇ। ਤੁਸੀਂ ਕਿਉਂਕਿ ਤੁਹਾਡਾ ਸ਼ੌਕ ਹੈ ਤੇ ਤੁਸੀਂ ਇੱਥੇ ਡਿਪੈਂਡ ਕਰ ਲਿਆ ਸਾਰਾ ਕਿ ਯਾਰ ਸਟ੍ਰੈਸ ਸਾਡੀ ਨਾ ਇੱਥੋਂ ਰਿਲੀਜ਼ ਹੁੰਦੀ ਹੈ, ਅਸੀਂ ਇਹਦੇ ਨੂੰ ਦੂਰ ਕਰ ਲੈਂਦੇ। ਇਹ ਹਰ ਬੰਦੇ ਨੇ ਆਪਣਾ ਕੋਈ ਨਾ ਕੋਈ ਰੱਖਿਆ ਹੁੰਦਾ ਹਿਸਾਬ। ਅੱਛਾ, ਕਿਹੜਾ ਐਸਾ ਤੁਹਾਡੇ ਚੋਂ ਬੰਦਾ ਜਿਹਨੂੰ ਕੋਈ ਪ੍ਰੋਬਲਮ ਨਹੀਂ, ਮਤਲਬ ਉਹ ਛੱਡ ਵੀ ਦੇਵੇ ਬਾਈਕ, ਉਹਦੇ ਕੋਲ ਲੈ ਵੀ ਲਵੋ, ਉਹਨੂੰ ਦੇ ਵੀ ਦਿਓ, ਉਹਨੂੰ ਕੋਈ ਪਰਵਾਹ ਨਹੀਂ, ਉਹਨੂੰ ਅਸੀਂ ਨਹੀਂ ਉਹਦੇ ਕੋਲ ਹੋਵੇ ਨਾ ਹੋਵੇ ਕੋਈ ਟੈਨਸ਼ਨ ਕੋਈ ਵੀ ਨਹੀਂ ਯਾਨੀ ਜਿਹੜਾ ਬਾਈਕ ਦਾ ਮੁਨਕਰ ਆ ਉਹ ਨਾ ਫਾਰਕ। ਵੀਜ਼ਾ ਕੈਂਸਲ, ਪੈਰ ਸੇ ਬਾਹਰ ਰਹੋ। ਅੱਛਾ ਜੀ, ਹੋਰ ਕੋਈ ਐਸਾ ਕੋਈ ਵਾਕਿਆ ਸੁਣਾਓ, ਕੋਈ ਮਜ਼ੇਦਾਰ ਜਿਹਾ ਤੁਹਾਡੀ ਲਾਈਫ 'ਚ ਬਾਈਕ ਦੇ ਉੱਪਰ ਹੋਇਆ ਹੋਵੇ। ਕੋਈ ਨਹੀਂ, ਐਕਸੀਡੈਂਟ ਨਹੀਂ, ਅੱਲਾ ਨਾ ਕਰੇ, ਕੋਈ ਐਸਾ ਮਜ਼ੇਦਾਰ ਜਿਹਾ ਵਾਕਿਆ। ਇੱਕ ਵਾਰੀ ਨਾ ਜਾ ਰਹੇ 3 ਬੰਦੇ ਸੀਗੇ, ਯਾਮੇ ਦੇ ਉੱਤੇ ਬੈਠਾ, ਯਾਮਾ 100 ਪਾਕਿਸਤਾਨ ਕਿੱਥੇ? ਪਾਕਿਸਤਾਨ। ਅੱਛਾ, ਪਾਕਿਸਤਾਨ ਕਿਹੜੇ ਸ਼ਹਿਰ 'ਚ? ਫੈਸਲਾਬਾਦ, ਸ਼ਾਹ ਗਾਟ ਵਾਲੇ ਦੇ ਕੋਲ। 3 ਬੰਦੇ ਯਾਮੇ ਤੇ ਜਾ ਰਹੇ? ਯਾਮੇ ਤੇ ਬੈਠੇ ਹੋਏ। ਅੱਛਾ, 14 ਅਗਸਤ। ਤੁਸੀਂ ਵੀ ਨਾਲ ਦੀਆਂ? ਨਹੀਂ ਮੈਂ। ਅੱਛਾ, ਕੋਈ ਹੋਰ ਬੰਦੇ? ਅੱਛਾ, ਅਸੀਂ ਗੱਡੀ ਦੇ ਵਿੱਚ ਸੀਗੇ। ਓਕੇ। ਤੇ ਉਹ ਨਾ ਬੜੀ ਸਪੀਡ ਦੇ ਨਾਲ ਜਾ ਰਹੇ ਸੀ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅੱਜ ਮਤਲਬ ਕਿ ਯੌਮ ਸ਼ਹਾਦਤ ਹੈ ਅੱਜ। ਹਾਂ। ਉਹ ਇੰਨੀ ਸਪੀਡ ਦੇ ਨਾਲ ਜਾ ਰਹੇ ਸੀਗੇ ਤੇ ਅਸੀਂ ਗੱਡੀ ਉਹਨਾਂ ਤੋਂ ਬਰਾਬਰ ਕੀਤੀ ਤੇ ਉਹਨਾਂ ਨੂੰ ਪੁੱਛਿਆ, ਭਾਈਜਾਨ ਪਿਛਲੇ ਨੂੰ ਪੁੱਛਿਆ ਸੀ ਕਿ ਕਿੱਧਰ ਜਾ ਰਹੇ ਹੋ ਬਈ, ਬੜੇ ਐਕਸਾਈਟਡ ਲੱਗ ਰਹੇ ਹੋ ਤੁਸੀਂ। ਤੇ ਉਹਨੇ ਅਗਲੇ ਨੂੰ ਹੱਥ ਮਾਰ ਕੇ ਪੁੱਛਿਆ, ਓਏ ਅਸੀਂ ਕਿੱਥੇ ਜਾ ਰਹੇ ਹਾਂ? ਅੱਛਾ, ਉਹ ਵੀ ਨਹੀਂ ਉੱਥੇ ਰੁਕਿਆ। ਉਹਨੇ ਜਿਹੜਾ ਡਰਾਈਵਰ ਸੀ, ਰਾਈਡਰ ਸੀ, ਉਹਨੂੰ ਹੱਥ ਮਾਰ ਕੇ, ਓਏ ਆਪਾਂ ਕਿੱਥੇ ਜਾ ਰਹੇ ਹਾਂ? ਤੇ ਉਹ ਕਹਿੰਦਾ ਤੂੰ ਹੀ ਗਿਆ ਸੀਗਾ, ਚੱਲੋ। ਉਹਨਾਂ ਨੂੰ ਪਤਾ ਹੀ ਕੋਈ ਨਹੀਂ, ਉਹਨਾਂ ਨੇ ਉੱਤੇ ਬ੍ਰੇਕ ਮਾਰ ਦਿੱਤੇ। ਚੱਲੀ ਚੱਲੋ, ਪਤਾ ਹੀ ਕੋਈ ਨਹੀਂ ਕੌਣ ਕਿੱਥੇ ਜਾ ਰਿਹਾ। ਇਹ ਇੰਨੀ ਮਜ਼ੇਦਾਰ ਹੈ ਨਾ ਪਾਕਿਸਤਾਨੀ ਕੌਮ ਸਾਡੀ, ਅੱਲਾ ਇਹਨਾਂ ਦੀਆਂ ਜ਼ਿੰਦਗੀਆਂ ਕਰੇ। ਯਾਨੀ ਤੁਸੀਂ ਅਗਰ ਥੋੜਾ ਜਿਹਾ ਸੋਚੋ ਨਾ ਤੇ ਕਦਮ ਕਦਮ ਤੇ ਫਨ ਆ। ਸਹੀ ਗੱਲ। ਯਾਨੀ ਅਗਰ ਸੱਸ ਨੌਂ ਦੀ ਲੜਾਈ ਹੋ ਰਹੀ ਨਾ ਸਰ ਮਹਿਮੂਦ ਸਾਹਿਬ, ਤੇ ਤੁਸੀਂ ਉਹਦਾ ਪਾਰਟ ਨਹੀਂ ਹੈਗੇ, ਯਾਨੀ ਉਸ ਫਰਦ ਨਹੀਂ ਹੈਗੇ ਉਸ ਘਰ ਦੇ। ਤੁਸੀਂ, ਤੁਹਾਡੀ ਉਹਨਾਂ ਚੋਂ ਨਾ ਕੋਈ ਵਾਈਫ ਆ ਨਾ ਮਾਂ ਆ, ਤੁਸੀਂ ਬਾਹਰ ਖਲੋ ਕੇ ਵੇਖੋਗੇ, ਤੁਸੀਂ ਹੱਸ ਦੂਰ ਹੋ ਜਾਓਗੇ। ਤੁਹਾਨੂੰ ਸਟ੍ਰੈਸ ਕਿਦੋਂ ਹੋਏਗਾ? ਜਦੋਂ ਤੁਸੀਂ ਉਹਨਾਂ ਦਾ ਉਹ ਫਾਈਟ ਆਫ ਪਾਰਟ ਹੋ ਤੁਸੀਂ। ਸਹੀ ਗੱਲ ਹੈ। ਯਾਨੀ ਤੁਹਾਡੀ ਵਾਈਫ ਆ ਜਾਂ ਅੰਮੀ ਆ ਜਾਂ ਭਰਜਾਈ, ਅਗਰ ਫਿਰ ਤਾਂ ਤੁਸੀਂ ਜ਼ਾਹਰੀ ਬਾਤ ਆ ਸਟ੍ਰੈਸ 'ਚ ਹੋ। ਅਗਰ ਤੁਸੀਂ ਉਹਨਾਂ ਦੀ ਲੜਾਈ ਔਰ ਉਹਨਾਂ ਦੀਆਂ ਗੱਲਾਂ, ਜਿਹੜੇ ਤਾਨੇ ਮਿਹਣੇ, ਬਾਹਰ ਖਲੋ ਕੇ ਨਿਊਟਰਲ ਹੋ ਕੇ ਵੇਖੋਗੇ, ਇਹਨਾਂ ਨਾਲੋਂ ਅੱਛੀ ਕਾਮੇਡੀ ਕੋਈ ਨਹੀਂ ਹੁੰਦੀ ਪਾਕਿਸਤਾਨ 'ਚ। ਸਾਡੀ ਇਹ ਉਹ ਕੌਮ ਹੈ ਜਿਹੜੀ ਆਪ ਸਿੱਧਾ ਚੱਲਦੇ ਸਾਈਕਲ ਦੇ ਵਿੱਚ ਡੰਡਾ ਫਸਾ ਕੇ ਲੈ ਜਾਂਦੀ। ਔਰ ਇਹਨਾਂ ਨੇ ਸਹੀ ਗੱਲ ਕੀਤੀ ਸਰ। ਮੈਂ ਜਾਦੂ ਹੋ ਗਿਆ। ਨਹੀਂ, ਅਸੀਂ ਰਜ਼ਾਬਾਦ ਫੈਸਲਾਬਾਦ ਰਹਿੰਦੇ ਸੀ ਨਾ, ਤੇ ਉੱਥੇ ਏਦਾਂ ਅਸੀਂ ਬੈਠੇ ਹਾਂ ਤੇ ਇੱਕ ਮੇਰਾ ਦੋਸਤ ਆ, ਕਹਿੰਦਾ ਆ ਯਾਰ ਤੇਰਾ ਜਾਣਾ। ਸਰ ਮੈਂ ਚਲਾ ਗਿਆ। ਇੱਕ ਅਸੀਂ ਗਲੀ ਦੇ ਵਿੱਚ ਨਾ ਇੰਜ ਵੜੇ, ਬਰੀਕ ਜੀ ਗਲੀ ਸੀ ਉਹ ਮੇਰੇ ਤੋਂ ਅੱਗੇ ਹੈ ਤੇ ਮੈਂ ਪਿੱਛੇ ਨਾ ਬਟਨ ਵਾਲਾ ਮੋਬਾਈਲ ਹੁੰਦਾ ਸੀ, ਤੇ ਮੈਸੇਜ ਕਰ ਰਿਹਾ ਬਟਨ ਨਾਲ ਟਿਕ 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 ਤੇ ਇੰਜ ਜਾਈ ਜਾ ਰਿਹਾ। ਮੈਨੂੰ ਨਹੀਂ ਪਤਾ ਉਹਨੇ ਕਿਦੋਂ ਨਾ ਇਹ ਘਰ ਆਇਆ ਤੇ ਉਹਨੇ ਖੱਤ ਸਿੱਟਿਆ ਇੰਜ ਕਰਕੇ। ਅੱਛਾ, ਘਰ 'ਚ। ਤੇ ਮੈਨੂੰ ਨਹੀਂ ਪਤਾ, ਮੈਨੂੰ ਉਹਨੇ ਕਿਹਾ ਆਦਰਾ ਚੱਲੀਏ, ਤੇ ਮੈਂ ਮਗਰ ਸਰ ਉਹਨੇ ਇੰਜ ਖੱਤ ਸਿੱਟਿਆ, ਆਪ ਉਹ ਅੱਗੇ ਹੋ ਗਿਆ, ਤੇ ਮੈਨੂੰ ਲੱਗਾ ਕਿ ਇਹਨੇ ਨਾ ਕੁਛ ਕੀਤਾ ਹੈ। ਤੇ ਮੈਂ ਉਹਦਾ ਧਿਆਨ ਮੋਬਾਈਲ ਵੱਲੋਂ ਇੱਧਰ ਉੱਧਰ ਕਰਕੇ ਨਾ, ਤੇ ਮੈਂ ਇੰਜ ਦੇਖਿਆ ਤੇ 6 ਫੁੱਟ ਬੰਦਾ, ਉਹ ਕੋਈ ਉਹਨਾਂ ਦਾ ਵਾਲਦ ਸਾਹਿਬ ਹੋਏਗਾ ਜਿਹਨੂੰ ਨੇ ਖਾਤ ਸਿੱਟਿਆ, ਉਹਨੇ ਖਾਤਾ 'ਚ ਫੜਿਆ ਤੇ ਮੇਰੇ ਤੇ ਸਾਹਮਣੇ ਉਹਦੇ ਬਿਲਕੁਲ ਮੈਂ ਤੇ ਮੈਂ ਸਮਝ ਰਿਹਾ ਕਿ ਹੋਇਆ ਕੀ ਹੈ, ਇਹ ਮੈਨੂੰ ਕਿਉਂ ਏਦਾਂ ਵੇਖ ਰਿਹਾ। ਤੇ ਉਹ ਜਦੋਂ ਮੈਂ ਦੇਖਿਆ ਚੌਂਕ 'ਚ, ਤੇ ਉਹਦੀ ਮੈਨੂੰ ਇੱਕੋ ਹੀ ਆਵਾਜ਼ ਆਈ ਆ ਕਿ ਉਹ ਭੱਜ ਓਏ। ਸਰ ਉਸ ਬੰਦੇ ਨੇ ਮੇਰੇ ਤੇ ਛਾਲ ਮਾਰੀ ਹੈ, ਤੇ ਉਹ ਮਤਲਬ ਫੁਰਤੀਲਾ ਜਿਹਾ ਟੈਪ ਤੇ ਮੈਂ ਸਪੀਡ ਮਾਰੀ ਹੈ। ਉਹ ਕਿਤੇ ਮੈਨੂੰ ਨਹੀਂ ਪਤਾ ਉਹ ਕਿੱਧਰ ਗਿਆ, ਮੈਂ ਕਿੱਧਰ ਗਿਆ। ਅੱਧੇ ਪੌਣੇ ਘੰਟੇ ਬਾਅਦ ਅਸੀਂ ਵਾਪਸ ਆਪਣੇ ਪੁਆਇੰਟ ਤੇ ਆਏ ਜਿੱਥੇ ਅਸੀਂ ਬੈਠੇ, ਤੇ ਉੱਥੇ ਫਿਰ ਉਹ ਗਾਲ ਮੰਦਾ ਹੋਇਆ। ਯਾਨੀ ਇਦਾਂ ਹੋ ਜਾਂਦਾ ਕਿ ਕੁਝ ਨਹੀਂ ਪੁੱਛਣਾ, ਤੇ ਅਗਲਾ ਬੰਦਾ ਮੋਬਾਈਲ ਨਾਲ ਆ ਯਾਰ ਚੱਲੀਏ, ਤੇ ਉਹਨੇ ਇੰਜ ਕਰਦੇ ਕਰਦੇ ਤੁਹਾਡੇ ਪਿੱਛੇ ਤੁਰ ਪੈਣਾ ਯਾਰ ਦੋਸਤ। ਮੈਂ ਦੇਖ ਰਿਹਾ ਕਿ ਯਾਰ ਬੜੇ ਬੜੇ ਬੰਦੇ, ਹਰ ਬੰਦੇ ਨੂੰ ਸ਼ੌਕ ਹੁੰਦੇ ਨੇ, ਤੇ ਤੁਸੀਂ ਮਾਸ਼ਾਅੱਲਾ ਸਿਆਣੇ ਬਿਆਣੇ ਬੰਦੇ, ਤੁਹਾਨੂੰ ਸਮਝਾਉਣ ਵਾਲਾ ਕੋਈ नहीं। ये हमें शौक नहीं है, हमें शौक से ज्यादा हमें चुल है सारों को। नहीं, what is the चुल? मतलब ये चुल वर्ड मैंने पहली बार सुना है, चुल। ये एक ऐसी चीज है चुलबुल पांडे जो आपको होती है। सॉरी, ये एक ऐसी चीज है जो आपको होती है, जिसको हम कीड़ा भी कहते हैं। हाँ, बिल्कुल कह सकते हैं। उसके जैसी है। स्पेनिश में कीड़ा कहते हैं इसको। तो फिर हम सब छोड़ छाड़ के चाबी उठाते हैं और निकल पड़ते हैं। ਲੇਕਿਨ ਇੱਕ ਹੁੰਦਾ ਆਮ ਕੀੜਾ, ਇਹਨਾਂ ਦੇ ਕੀੜੇ ਨੂੰ ਵੀ ਕੀੜਾ। ये खानदानी कीड़ा
ਅੱਛਾ बचपन से होता है। ਅੱਛਾ ਇਹ ਜਿਸ ਤਰ੍ਹਾਂ ਬੰਦੇ ਨੂੰ ਟ੍ਰਾਂਸਫਰ ਹੁੰਦੀ ਵੱਡਿਆਂ ਵੱਲੋਂ ਹਾਂਜੀ, ਹਾਂਜੀ। ਇਹ ਤੁਹਾਡੇ ਚੋਂ ਕੋਈ ਐਸਾ ਬੰਦਾ ਜਿਹਦੇ ਕੋਈ ਵਾਲਦ ਸਾਹਿਬ ਜਾਂ ਚਾਚਾ ਜੀ ਕੋਈ ਇਸ ਸ਼ੌਕ ਉਹਨੂੰ ਕਨਵਰਟ ਹੋਇਆ ਹੋਵੇ ਤੁਹਾਡੇ ਚ ਸਾਡੇ ਸ਼ਰੀਰ ਤੁਸੀਂ ਸਭ ਆਪਣੇ ਆਪ ਜ਼ਿੰਮੇਦਾਰ ਹੋ ਮੇਰੇ ਅੰਦਰ ਚੱਲਦਾ ਇਸ ਤਰ੍ਹਾਂ ਹੈ ਨਾ ਕਿ ਤੁਸੀਂ ਬੈਠੇ ਹੋ ਆਰਾਮ ਨਾਲ, ਫਿਰ ਕੋਈ ਅੱਜ ਨਹੀਂ ਅੱਜ ਕੋਈ ਪਲਾਨ ਨਹੀਂ, ਉਹ ਫੋਨ ਕਰੇਗਾ ਹਾਂ ਜੀ ਕੀ ਪਲਾਨ ਹੈ, ਹਾਂ ਜੀ ਚਲੋ ਜੀ ਰਾਈਟ ਤੇ ਚੱਲਦੇ ਆ, ਉਹ ਹੈ ਹਿਸਾਬ ਹੈ। ਅੱਛਾ ਸਰ ਗੱਲ ਇਹ ਹੈ ਜ਼ਰੂਰੀ ਨਹੀਂ ਕਿ ਇਹ ਸ਼ੌਕ ਸਿਰਫ ਅਮੀਰ ਆਦਮੀ ਨੂੰ ਹੋਵੇ ਜਾਂ ਉਹਨੂੰ ਉਸ ਬੱਚੇ ਨੂੰ ਹੋਵੇ ਜਿਹੜਾ ਵਾਲਾ ਅਫੋਰਡ ਕਰ ਸਕਦਾ ਹੋਵੇ ਸਹੀ। ਜਾਂ ਉਹ ਆਪ ਅਗਰ ਇੱਕ ਮਾੜੇ ਬੰਦੇ ਨੂੰ ਇਹ ਜਨੂਨ ਦੀ ਹੱਦ ਤੱਕ ਸ਼ੌਕ ਹੋ ਗਿਆ ਤਾਂ ਉਹ ਕੀ ਕਰੇ ਵਿਚਾਰਾ 10 ਲੱਖ 15 ਲੱਖ 20 ਲੱਖ ਦੀ ਕਿੱਥੋਂ ਲਏਗਾ ਗੱਡੀ नहीं सस्ते भी मिलती हैं, यूज्ड मिलती हैं, पुराने मिलती हैं। 70 ਤੇ 70 ਤੇ ਸਰ ਤੁਸੀਂ ਇਦਾਂ ਦਾ ਸ਼ੁਰੂ ਹੁੰਦੇ ਨੇ ਸਾਡੇ ਬੱਚੇ ਲਾਹੌਰ ਦੇ ਤੇ ਤੁਹਾਡੀ ਸੋਚ ਆ ਸਪਾਟਰ ਉਹ ਮੈਂ ਫਿਰ ਉਹ ਕਹਿੰਦਾ ਜੁਗਾੜ ਵਾਲਾ ਕੰਮ ਸਪਾਟਰ ਹੁੰਦਾ ਨਾ, ਉਹ ਪਿੰਡੀ ਵਾਲੇ ਉਹ ਜਹਾਜ਼ ਬਣ ਕੇ ਜਾਂਦੇ ਨੇ। ਜੁਗਾੜ ਤੁਸੀਂ ਪਹਿਲੇ ਆਪਣਾ ਸ਼ੌਕ ਕੋਈ ਪਾਕਿਸਤਾਨ ਚ ਮਤਲਬ ਕਿੰਨਾ ਕੁ ਟਾਈਮ ਕੱਢਿਆ ਪਾਕਿਸਤਾਨ ਦੇ ਵਿੱਚ ਤੁਸੀਂ मैं ऐसे ही पैदा है ਉਸ ਤੋਂ ਬਾਅਦ ਰਹੇ ਵੀ ਥੇ सारी में ऐसे होगी ਪਾਕਿਸਤਾਨ ਗਏ ਹੋ ਵੈਸੇ सिर्फ गमी खुशी बस ਤੇ ਆ ਪੰਜਾਬੀ ਏਡੀ ਅੱਛੀ ਘਰਦਿਆਂ ਕੋਲੋਂ घर देखो ना ਵਾਲਦੈਨ ਕੋਲੋਂ वहाँ पे ਤੁਹਾਡੇ ਚੋਂ ਸਭ ਤੋਂ ਜ਼ਿਆਦਾ ਪਾਕਿਸਤਾਨ ਕੌਣ ਰਿਹਾ ਦੁਬਈ ਰਹਿਣ ਦੇ ਬਾਵਜੂਦ ਵੀ ਜ਼ਿਆਦਾ ਟਾਈਮ ਪਾਕਿਸਤਾਨ ਕਿੰਨੇ ਕਿੰਨੇ ਸਾਲ? ਤੁਸੀਂ ਇਹ ਹਰ ਕੰਮ ਤੁਸੀਂ ਮੇਨ ਤੇ ਗੱਡੀ ਵੀ ਤੁਹਾਡੇ ਕੋਲ ਸਭ ਤੋਂ ਅੱਛੀ मैं 6 साल 6 ਸਾਲ 14 ਸਾਲ 14 साल पाकिस्तान च कराची कराची अच्छा आप वैसे कराची से हैं? 14 साल का था, यूबीएल गोल्डन हैंडशेक मिला था मेरे वाले साहब को, तो फिर यार ओके ओके ठीक हो गया अच्छा यार अगर मैं ये शौक थोड़ा पूरा करना मुझे है शौक थोड़ा लेकिन इतना नहीं बेहतर है कि मुझे हैवी बाइक चलाने का मजा आता है स्लो यानी भगाना तो उसका एक ऑप्शन है ना वो आप यूज कर लेते हैं लेकिन जो सर मजा जब आप अक्सर मैं देखता हूँ ना इधर बैठा तो आप ऐसे जैसे कौवे नहीं परिंदे नहीं रात को जा रहे होते डिजाइन बना के इस तरह आप इंटर हो रहे होते हैं यहाँ पे और इधर जा रहे होते हैं वो मुझे बड़ा प्यारा सीन लगता है स्लोली खाली क्रूज करना वो उसको क्रूज करना कहते हैं वो बड़ा प्यारा मुझे लगता है वो सिर्फ Heavy यहाँ पे bike। ना स्लो वो इसलिए सिर्फ चलाते हैं कि आते टाइम थोड़ा होता है, सा- जाते टाइम कोई नहीं हाँ, होता। जानते टाइम अच्छा मैक्स स्पीड सबसे ज्यादा सब में से किसने मीटर सबसे ज्यादा बैठा मतलब है। स्पीड पे गया बंदा मैं गया था, मेरी बाइक 256 तक जाती थी और उसके ऊपर वो गई नहीं तो मैक्स गया, मतलब 256। ਅੱਛਾ ਤੁਸੀਂ ਪਤਾ ਕੀ ਕਰਨਾ ਸੀ ਜੇ ਤੁਸੀਂ 260 ਉਹਨਾਂ ਨੇ ਮੈਕਸ ਸਪੀਡ ਉਹਦੀ ਲਿਖੀ ਸੀ ਤੁਸੀਂ 260 ਤੱਕ ਚਲੇ ਗਏ ਤੁਸੀਂ ਉਸ ਤੋਂ ਅੱਗੇ ਮਾਰ ਕਰਨਾ 270 ਲੈ ਕੇ ਉੱਥੇ ਤੱਕ ਵੀ ਚਲੇ ਜਾਣਾ ਸੀ हाँ लेकिन वो नहीं हो ਮੈਂ रहा, ਹਿਸਾਬ ਲਾਇਆ ਤੁਹਾਡਾ वो अगर होता तो मैं चला भी जाता। 260 तो जाके आगे जोर लाया वो ना नहीं क्या उन्होंने ਕਹਿੰਦਾ 260 लेकिन ਜਾ नेडी ਕੇ बाइक ਫਿਰ मुझसे ਉਹਨਾਂ ज्यादा ने गए हैं, नेडी बाइक 300 पे गए हैं क्योंकि इनकी बाइक 300 पे जाती थी। किनकी? मेरी बाइक तब पुरानी थी। ਕਿਨ ਕੀ ਬਾਈਕ ਜਿਹੜੀ ਹੈ ਉਹ 300 ਤੱਕ ਮੈਂ हाँ ਲੈ ਕੇ जी ਗਿਆ 299 पे ਮੈਂ ਇਹੀ ਤਾਂ ਪੁੱਛ ਰਿਹਾ ਸੀ ਨਾ kilometers, ਅੱਛਾ ਤੁਹਾਡੀ ਤੇ ਬਾਈਕ ਹੀ 260 ਸੀ ਨਾ हाँ ਤੇ ਤੁਸੀਂ 260 तक 260 ही ਤੇ ਜਾਣਾ जाती ਸੀ थी। उससे उसकी औकात इतनी थी, आप समझ नहीं रहे बात। नहीं लेकिन वो गेन है उसको आगे लेकिन मैं ये कह रहा हूँ कि ड्राइव कोई भी हो ड्राइव सबसे मैक्स स्पीड में किसने की है ड्राइव नेडी बाइक 300 300 मारा है मैंने मेरे से भाई ने भी 300 किलोमीटर 300 जहाज कितनी स्पीड छोड़ता 400 अली साहब 340 पे वो डिपार्चर करता है, टेक ऑफ Fly करता है। हाँ 450 किलोमीटर an hour तक अली साहब जहाज कितनी स्पीड से चलता है डिपेंड करता है साइज नॉर्मल यानी कि नॉर्मल 400 किलोमीटर पर आवर 450 पे depend। पैसेंजर वाले जो तो ये तकरीबन जहाज की स्पीड आप कह सकते हैं ਤੇ 300 ਦੇ ਮੋਟਰਸਾਈਕਲ ਤੇ ਜਾ ਰਹੇ ਨੇ जी कुछ नजर नहीं आता आगे। ਯਾਨੀ ਇਹਦਾ ਮਤਲਬ ਇਹ 3 ਘੰਟੇ ਚ ਆਰਾਮ ਨਾਲ ਮੋਟਰਸਾਈਕਲ ਤੇ ਪਾਕਿਸਤਾਨ ਚਲੇ ਜਾਣਗੇ उस तो आगे भी जा सकते हैं ना वैसे जल्दी नहीं जा सकते जल्दी भी जा सकते हैं लेकिन उसको आगे भी जा सकते ਨਹੀਂ ਨਹੀਂ ਇਹ ਜ਼ਮੀਨੀ ਰਸਤੇ ਜਾਣਗੇ ਨਾ हैं। हाँ जी हाँ जी। ਲੇਕਿਨ ਅੱਲਾ ਨਾ ਕਰੇ ਜ਼ਮੀਨ ਤੁਸੀਂ ਹਵਾਈ ਰਸਤੇ ਫਿਰ ਚਲੇ ਜਾਓ जितने जमीन खत्म हो जाएगी ना वो तो फिर हवाई होएगा ਅੱਛਾ ਜਦੋਂ ਤੁਸੀਂ 300 ਤੇ ਸਟਿਲ ਕਿੰਨੀ ਦੇਰ ਕਿੰਨੇ ਸੈਕਿੰਡ ਤੁਸੀਂ ਉਸ ਦੇਖੋ ਸਪੀਡ ਇਹ ਤੇ ਰਹੇ ਜਿਹੜਾ ਹੋ ਨਾ ਬਿਲਕੁਲ ਇਸ ਤਰ੍ਹਾਂ ਨਹੀਂ ਕਿ ਕੰਟੀਨਿਊਸ ਤੁਸੀਂ 300 ਹਾਂ ਮੈਂ ਪੁੱਛ ਰਿਹਾ ਨਾ ਕਿ ਤੁਸੀਂ ਟੱਚ ਕੀਤਾ ਨੂੰ ਮਸ਼ੀਨ ਨੂੰ ਪੁਸ਼ ਕਰਦੇ ਹੋ ਉਸ ਲਿਮਿਟ ਦੇ ਉੱਤੇ ਉਹ ਜਾਂਦੀ 300 ਤੇ ਮੈਕਸਿਮਮ 2-3 ਸੈਕਿੰਡ ਤੁਸੀਂ ਰਹਿੰਦੇ ਹੋ ਉਹਦੇ ਬਾਅਦ ਤੁਸੀਂ ਛੱਡ ਦਿੰਦੇ ਹੋ ਉਹੀ ਜਿਹੜਾ 2-3 ਸੈਕਿੰਡ ਵਿੱਚ ਐਡਰੇਨਾਲਿਨ ਤੁਹਾਨੂੰ ਮਿਲਦਾ ਹੈ, ਉਹਦੇ ਨਾਲ ਹੀ ਇੰਜ ਜਿਵੇਂ 10 ਸਾਲ ਤੁਸੀਂ ਜਵਾਨ ਹੋ ਗਏ ਅੱਛਾ ਫੀਲ ਪ੍ਰਾਊਡ ਫੀਲ हाँ हाँ ਉਹ ਫੀਲ ਨਹੀਂ ਮੈਂ ਕਹਾਂਗਾ ਲੇਕਿਨ ਉਹ ਲਾਈਕ ਬੇਸਿਕਲੀ ਇਸ ਤਰ੍ਹਾਂ ਦੀ ਫੀਲਿੰਗ ਹੈ ਕਿ ਉਹ ਐਡਰੇਨਾਲਿਨ ਤੁਹਾਡੀ ਬਾਡੀ ਆਪ ਤੁਹਾਨੂੰ ਦੱਸੇਗੀ ਕਿ ਯਾਰ એનર્ਜੀ ਆ ਗਈ ਹੈ ਕਿਧਰੋਂ ਸਰ 300 ਦੀ ਸਪੀਡ ਤੇ ਜਿਹੜੇ ਹਵਾ ਦਾ ਪ੍ਰੈਸ਼ਰ ਆ ਜਾਂ ਮਤਲਬ ਜਿਹੜੀ ਉਹ ਗ੍ਰਿਪ ਆ ਸਪੀਡ 270 ਤੋਂ ਲੈ ਕੇ ਉਦੋਂ ਬਾਅਦ ਜਿਹੜਾ ਨਾ ਤੁਹਾਨੂੰ ਯਕੀਨ ਕਰੋ ਸਿਰਫ ਸਾਹਮਣੇ ਨਜ਼ਰ ਆਏਗਾ ਬਾਕੀ ਕੋਈ ਸਾਈਡ ਦੇ ਵਿੱਚ ਨਜ਼ਰ ਹੀ ਨਹੀਂ ਆਉਂਦਾ स्ट्रेट हो जाता है ਹਰ ਚੀਜ਼ ਧੁੰਦਲੀ ਹੋ ਜਾਂਦੀ ਮਾਈਂਡ ਤੇ ਕੀ ਅਸਰ ਪੈਂਦਾ ਹੈ ਯਾਨੀ ਤੁਹਾਡੀ ਜਿਹੜਾ ਇੱਕ ਸੋਚਣ ਦੀ ਪਾਵਰ ਆ
ਉਹਦੀ ਕੀ ਚੇਂਜਿੰਗ ਹੁੰਦੀ? ਮਾਈਂਡ ਉਸ ਟਾਈਮ ਤੇ ਕੁਝ ਵੀ ਨਹੀਂ ਸੋਚ ਰਿਹਾ ਹੁੰਦਾ, ਉਹ ਸਿਰਫ ਸਾਹਮਣੇ ਵੇਖ ਰਿਹਾ ਹੁੰਦਾ। ਇਹ ਦਿਮਾਗ ਵਿੱਚ ਹੁੰਦਾ ਕਿਤੇ ਛੋਟਾ ਜਿਹਾ ਬੋਲਟ ਨਾ ਨਿਕਲ ਜਾਏ ਕਿਧਰੋਂ ਕਿ ਬਸ ਥੱਲੇ ਗਿਆ ਤੇ ਫਿਰ ਰੋਡ ਤੋਂ ਤੁਸੀਂ ਮੈਨੂੰ ਇੰਜ ਕਰਕੇ ਲਾਣਾ ਹੈ, ਹੋਰ ਕੁਝ नहीं होता। माइंड में एक और चीज भी चल रही होती है, वो चल रही थी मंड के रख। ਅੱਛਾ ਇੱਥੇ ਵੀ ਆਇਆ सिस्टम है हाँ ਮੰਡ के रखने वाला। हाँ, माइंड में ये चीज भी चल रही होती है जब आप भगा रहे होते हो। जो सबसे ज्यादा रोड स्पीड लिमिट है ना वो अबू धाबी में 160 लिमिट गवर्नमेंट ने आपको दी है। आप नॉर्मल हाँ। गाड़ी की बाइक की बाइक गाड़ी 160 क्यों? रास्ता बहुत लंबा है जरा, अच्छा, और ओके। ओपन है, ओके रश कम है जिसकी वजह, और वहां से अबू धाबी से जो बॉर्डर तक है वो सेम स्पीड है 160 सऊदी बॉर्डर तक। अच्छा सऊदी border तक। दुबई से सऊदीया भी बाइक पे जा सकते हैं आप? Yes, जा सकते हैं। गए हैं आपकी कोई गया है? हमारा प्लान है कितने 2000 किलोमीटर होगा? तकरीबन 2800 किलोमीटर। तकरीबन 2800 किलोमीटर डिपेंड और करता है आप जितना सऊदी वो कहाँ रोड जा है उसके दरमियान में कोई और भी कोई कंट्री कुछ शहर आते हैं? कतर आता है कतर है, बहरीन है। नहीं, सबसे पहले ऐसा है ना, यहाँ से आप जाते हैं सऊदीया, को टच कर रहा है। सऊदीया के बाद आप वहाँ से कतर जाते हैं, फिर बहरीन जाते हैं, फिर आगे सऊदीया। आपको जब भी कतर या बहरीन जाना है आपको दोबारा सऊदीया में एंटर होना पड़ेगा। वो रोड देखा है किसी ने? आप गाड़ी पे गए? हाँ, जी, गाड़ी पे गए। डबल रोड है बड़ा? यस, बड़ा दो रोड है। गाड़ी पे गए। वहां पे क्या लिमिट है स्पीड? वहां पे कोई लिमिट नहीं है। नहीं, फिलहाल तो नहीं। 140 जब हम गए थे तब तो नहीं थी। जो स्टैंडर्ड है वो 140 120 है। कितनी देर 140 पे आप स्टिल बाइक चलाएं तो आप कितनी देर तक आप इजी चलाते हैं थकावट के बगैर? देखिए जो- 1 घंटा? 140 एक घंटा। हम यहाँ पे आम चलाते हैं, 140 आम है। आम रोडों पे चलाते नहीं हैं। नहीं, मैं आपकी कैपेसिटी की बात कर रहा हूँ कि 140 पे आप मुसलसल जा रहे हैं, 2800 किलोमीटर सफर है, 140 पे जा रहे हैं, कितनी देर स्टिल आप चला सकते हैं? आधा घंटा, 1 घंटा? 100-150 किलोमीटर के बाद ब्रेक चाहिए चाहिए, बॉडी या ये मैं बात कर रहा हूँ। बॉडी सुन हो जाती है, रेस्ट चाहिए। इसमें जो क्रूजर बाइक है ना, अब उसके अंदर क्या है कि आपके पास क्रूज कंट्रोल है, ठीक है। क्रूज लगाया आपने, हाथ छोड़ दिए, हाथ छोड़ दिए? हाथ अपना मतलब आपकी बाइक ऑटोमेटिक हो जाएगी उसमें। नहीं तो हाथ छोड़ दिए। हाथ तो Steering रखना damper पड़ेगा होता है, ना, उसको hold यानी आपको आपने एक्सीलेटर छोड़ दिया, एक हाथ आप रखे उसके ऊपर कंट्रोल करने के लिए, ठीक ना है। भी रखें तो भी मसला नहीं तो है। उसके बाद क्या है, सीधा आपकी रहता बाइक है, सीधी सीधा जाती है। रहता है वो। सीधा रहता। 1800 सीसी 6 सिलेंडर बाइक है वो आपकी। अच्छा। आप उसमें हर चीज है, साउंड सिस्टम है, नेविगेशन है, जीपीएस है, क्रूज कंट्रोल है। ਉਹ ਪਾਇਨ 104 ਤੇ ਜਾਂਦੇ ਆ, ਕਿਹੜਾ ਸਾਊਂਡ ਸਿਸਟਮ ਦੀ ਸਮਝ ਆਉਣੀ ਹੈ? आपको ऐसा लगता है जैसे आप ऊपर के अंदर बैठे हुए हो हैं। जाएगी। हाँ, बाहर वाली सारी आवाजें बंद कर देंगे, सारी एक आवाजें राइड बंद। आपके साथ करेंगे ना, आपको पीछे बिठा देखो उसमें जितनी आपकी स्पीड इंक्रीज करेगी स्पीकर खुद ही लाउड होगा। हाँ, उसका वॉल्यूम खुद ब खुद ही लाउड हो जाएगा। ये जो क्रूज बाइक ये- की बात कर रहे हैं सर, इनका 450 किलो वजन है जी। बड़ी हैवी बाइक है। 1835 सीसी है। ये 6 सिलेंडर लाइक 1800 सीसी, ये यार, होता है कि गाड़ी का इंजन होता ਉਹ है। ਪਾਇਨ गाड़ी से तेज है। 800 सीसी ਦੇ ਮਹਿਰਾਨ ਆ। ये मेहरान तो कुछ नहीं है भाई। 1500 सीसी, 1300 सीसी एंड 1500 सीसी, दो वेरिएंट आते हैं उसमें सिटी में। 1300 सीसी 1500 सीसी तो सिटी है हमारी। करोला लेने हैं आपको। हाँ, 1500 सीसी है। 1800 सीसी। और तो ये बाइक, अच्छा सबसे ज्यादा बाइक मैक्सिमम कितने सीसी होती है? आप में से सबसे ज्यादा हैवी जो मतलब सीसी पावर के हिसाब से बाइक कौन सी है? देखें गोल्ड विंग है। मेरे पास है 1825, उनके पास भी 1825 है, हमारे पास भी 1800 है। 1825। वो जो 260 वाली, ना वो दूसरी थी। वो दूसरी थी। ये कौन सी है? ये गोल्ड विंग। 260 जाती है। क्रूजिंग बाइक जो है वो इंटायरली डिफरेंट। आप जब बैठते हो तो पोजीशन ही आपकी जो है ना बिल्कुल यूं है, आपके पास सोफा बाइक है, सोफे पे बैठे होते हैं। खुदा ना खास्ता मैं अभी अपनी ही बात करूंगा क्योंकि हम बैठे हुए हैं। खुदा ना खास्ता कभी कोई एक्सीडेंट हम में से अल्लाह किसी माफ का करे। अल्लाह का शुक्र है। मेरा हुआ था एक बार। नहीं मतलब वो मेजर नहीं, नॉर्मल कोई ऐसा। हाँ, मेरा एक ਆਹ छोटा ਬੜੇ सा- ਵਾਰੀ ਐਡ ਦਿਖਾ ਦਿੰਦਾ ਬਾਈਕ ਬਾਰ-ਬਾਰ ਜਦੋਂ ਵੀ ਪੈਂਦਾ ਉਹਦੇ ਕਰੀਏ ਤੇ ਠੀਕ ਪਾਇਨ ਤੁਸੀਂ ਤੁਹਾਡਾ ਕੱਦ ਮੇਰੇ ਜਿੰਨਾ, ਮੇਰੇ ਤੋਂ ਥੋੜਾ ਛੋਟਾ ਹੋਣਾ। ਠੀਕ ਹੈ। ਤੁਸੀਂ ਕਿਸ ਆਸਰੇ ਤੇ ਤੁਸੀਂ ਮੋਟਰਸਾਈਕਲ ਚਲਾ ਲੈਂਦੇ? अल्लाह दे आसरे। पता नहीं भी इतनी न चला ले मेरा एक बारी एक्सीडेंट होया ਸੀ। मैं चला ले ਪਾਇਨ ਤੁਸੀਂ ਉਹ ਨਾਈਆਂ ਕਰੋ, ਫੱਟੀ ਲਿਆ ਕਰੋ, ਬੱਚੇ ਨਹੀਂ ਭੁੰਦੇ। ਬਾਈਕ ਥੱਲੇ ਕਰਾਈ ਹੈ ਯਾਨੀ ਪੈਰ ਲੱਗਣ। हाँ पैर लग ਅੱਛਾ पैर लग रहे थे चढ़ना उतरना भी इजी रहता है ना। ਅੱਛਾ, ਤੁਹਾਡੇ ਸਾਰਿਆਂ ਚੋਂ ਕਿਹਦੇ ਐਸੇ ਘਰ ਦੇ ਨੇ ਜਿਹੜੇ ਦੁਖੀ ਨੇ ਕਿ ਯਾਰ ਇਹ ਕਿਤੇ ਆ ਛੱਡ ਦੇਵੇ ਕੰਮ? सबके सारे तो ज्यादा मेरा। सबके ਮਹਿਮੂਦ ਸਾਹਿਬ ਤੁਸੀਂ सबके ਓਏ ਹੋਏ, ਉਹਨਾਂ ਦਾ ਵਸ ਨਹੀਂ ਚੱਲਦਾ। मेरी बुढ़ी तो रोज कहती है मैं बाइक में किसी दिन देख देना है। ਸਰ ਅਸਲ ਤੇ ਉਹ ਬੁੱਢੀ ਹੈ ਨਾ ਤੁਹਾਡੀ ਬਾਈਕ ਜਿਹੜੀ ਹੈ।
ਇਹ ਸਹੀ ਗੱਲ ਆ। ਇਹ ਪੱਕਾ ਸ਼ੋਅ ਤੋਂ ਬਾਅਦ ਬੰਦਾ ਬਾਹਰ ਆ। ਚਲੋ ਬਾਹਰ ਨਹੀਂ ਨਹੀਂ ਭੈਣ ਅਸਲ ਬੁੱਢੀ ਤੇ ਉਹ मेरे वास्ते ਉਹ ਵਿਚਾਰੀ ਸਾਡੀ ਭੈਣ ਜਿਹੜੀ ਮੇਰੀ ਉਹ ਸਹੀ ਉਹ ਕਹਿੰਦੀ ਮੈਨੂੰ ਲੋਕੀ ਕਹਿੰਦੇ ਆ ਬਹੁਤ ਸਾਰੀਆਂ ਮੈਨੂੰ ਈਮੇਲਸ ਆਉਂਦੀਆਂ ਨੇ ਮੇਰੀਆਂ ਭੈਣਾਂ ਦੀਆਂ ਖਵਾਤੀਨ ਦੀਆਂ ਕਿ ਤੇਰੀ ਵਜ੍ਹਾ ਤੋਂ ਤੂੰ ਸਾਡਾ ਬੇੜਾ ਗਰਕ ਕੀਤਾ ਘਰ ਦਾ ਸਾਡੇ ਬੰਦਿਆਂ ਦਾ ਰੋਟੀ ਖਾਂਦਿਆਂ ਵੀ ਤੈਨੂੰ ਵੇਖਦੇ ਆ ਉਹ ਕੰਮ ਕਰਦੇ ਵੀ ਤੈਨੂੰ ਵੇਖਦੇ ਉਹਨਾਂ ਨੂੰ ਪਤਾ ਹੀ ਨਹੀਂ ਮੇਰੀ ਬੁੱਢੀ ਕੌਣ ਆ ਮੇਰੇ ਬੱਚੇ ਕੌਣ ਆ ਇਹ ਮੈਨੂੰ ਵੀ ਸੁਣਨ ਨੂੰ ਮਿਲਦਾ ਸਰ ਉਹ ਮੈਨੂੰ ਕਹਿੰਦੇ ਨੇ ਕਿ ਅਸਲ ਜਿਹੜਾ ਨਾ ਸਾਡੇ ਬੰਦੇ ਦੀ ਬੁੱਢੀ ਤੂੰ ਸਜਾਦ ਜਾਨੀ ਤੂੰ ਹੀ ਆ ਠੀਕ ਹੈ ਨਾ ਇਹ ਸਾਨੂੰ ਐਵੇਂ ਬਸ ਤੇ ਉਹ ਹਿਸਾਬ ਆ ਕਿ ਅਸਲ ਤੁਹਾਡੀ ਵਾਈਫ ਜਿਹੜੀ ਨਾ ਉਹ ਹੀ ਆ ਸਰ ਤੇ ਉਹਨੂੰ ਕਹਿੰਦਾ ਥੋੜਾ ਬਹੁਤ ਜ਼ਰਾ ਕਿਤੇ ਕਦੀ ਕੋਈ ਐਸਾ ਵੀ ਕੋਈ ਕੁੱਟ ਛੁੱਟ ਵੀ ਪਈ ਘਰੋਂ ਕਿਸੇ ਨੂੰ ਛੋਟੇ ਹੁੰਦੇ ਆ ਕਿਤੇ ਇਸ ਸ਼ੌਕ ਤੋਂ ਕੁਮਾਰ ਮੂਰ ਪਈ ਹੋਵੇ ਕੰਨ ਫੜਾਏ ਹੋਣ ਛੋਟੇ ਹੁੰਦੇ ਆ ਐਸੇ ਸ਼ੌਕ ਦੀ ਵਜ੍ਹਾ ਤੋਂ ਕਿੰਨੀ ਏਜ ਸੀ ਜਦੋਂ ਤੁਸੀਂ ਫਸਟ ਟਾਈਮ ਆਪਣੀ ਬਾਈਕ ਲਈ बाइक जो खरीदी अपनी जो जाती 3 महीने पहले नहीं याद नहीं है 34-35 साल याद नहीं honestly सोचे तो बहुत निकल नहीं बाइक कौन सी थी अभी तो नहीं। बाइक थी कौन सी ये यमाहा थी 2 पहियों वाली यमाहा थी यामाहा जी उसके बाद फिर अभी मैंने गोल्डविंग ली है तो उसके बाद मैं सिर्फ गोल्डविंग ही चलाया है मैंने उसके अलावा मैंने ਹੋਰ ਕਿਹਦੇ ਘਰ ਦੇ ਨੇ ਜਿਹੜੇ ਕਦੀ ਕੋਈ ਮਤਲਬ ਬਹੁਤ ਸਰ ਤੁਹਾਡਾ ਮੈਨੂੰ ਲੱਗਦਾ ਪ੍ਰੋਬਲਮ ਜ਼ਿਆਦਾ ਹੈ मेरे ਜੀ मेरे वालिद साहब ने मनु किया थी कि तू अगर बाइक चलाएगा तो घरों बाहर है मैं कहा क्यों कहते जिन्हें भी डिलीवरी वाले ने ना ये सारे यही काम करते हैं तू डिलीवरी मैन बनना मैं कहा वो अच्छा। बाइका अलग ने ए अलग है तुसी ਉਹਨਾਂ ਨੇ ਸਮਝਿਆ ਸਾਰੇ ਇਹ ਡਿਲੀਵਰੀ ਵਾਲੇ ਜਿਹੜੇ ਚਲਾਉਂਦੇ ਫਿਰਦੇ ਵੀ ਉਦਾਂ ਹੀ ਚਲਾਊ ਹਾਂ ਤੇ ਉਹਨਾਂ ਨੇ ਸਮਝਿਆ ਉਹ ਬਾਈਕ जी ਤੇ ਫਿਰ ਹੁਣ ਹੈ ਨੇ ਵਾਲ ਸਾਹਿਬ ਜੀ, ਜੀ, ਬਿਲਕੁਲ ਹੈ। ਮਾਸ਼ਾਅੱਲਾ ਤੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ हाँ जी उन्होंने पता लगा क्योंकि मैं लाइसेंस भी उन्होंने कोलों चोरी लिया थी वो सवेरे कम उते दांसदा मैं कह मैं आ रहा कम उते मैं पिछों घंटा लाइसेंस लैन वास्ते ट्रेनिंग करा के 2 महीने बाद मैंने लाइसेंस मिले तो मैं उन्होंने पता भी लग गया 5 साल बाद कि मुंडे ने लाइसेंस ਸ਼ਰੀਫ ਆਦਮੀ ਹੋਣੇ ਨਾ ਵਿਚਾਰੇ ਤੁਸੀਂ ਤੇਜ਼ ਅੱਗੋਂ ਬੱਚੇ ਹੈਨਾ ਉਹ ਇੱਕ ਬੈਠਾ ਅਲੀ ਅਲੀ ਬੈਠਾ ਨਾ जी जी ਅੱਛਾ ਮੈਂ ਇਹਨੂੰ ਹੁਣ ਤੁਸੀਂ ਸਾਰੇ ਦੋਸਤ ਬੈਠੇ ਹੋ ਆਪਸ ਚ ਸਾਰੇ ਦੋਸਤ ਤੇ ਮੈਂ ਬਲਕਿ ਤੁਹਾਨੂੰ ਵੀ ਕਵਾਂਗਾ ਕਿ ਇਹਨੂੰ ਥੋੜਾ ਜਿਹਾ ਆਪਾਂ ਕਰੀਏ ਨਾ ਸਿਸਟਮ ਇਹਦਾ ਕਿ ਐਡਾ ਅੱਛਾ ਖਾਣਾ ਯਾਰ ਇੰਨਾ ਅੱਛਾ ਸਿਸਟਮ ਲੇਕਿਨ ਸਾਰੀ ਦਿਹਾੜੀ ਮੋਟਰਸਾਈਕਲ ਚਲਾਉਂਦਾ ਰਹਿੰਦਾ ਬਾਈਕ ਇਹਨੂੰ ਤੁਸੀਂ ਐਸੀ ਗੰਦੀ ਆਦਤ ਪਾਈ ਹੈ ਬਾਈਕ ਦੀ ਅਲਹਮਦੁਲਿਲਾ ਠੀਕ ਅੱਲਾ ਨਾ ਤੇਰੇ ਬਸ ਅਸੀਂ ਨਾ ਅੱਲਾ ਤਰੱਕੀ ਦੇਵੇ ਹੋਰ ਤੁਹਾਨੂੰ ਕਹਿੰਦੇ ਯਾਰ ਤੁਸੀਂ ਆਏ ਕਿ तुझे आई ਕੋਈ ਗਲਤੀ ਹੋ ਗਈ ਮੇਰੇ ਕੋਲ ਕੋਈ ਮੈਂ ਤੁਹਾਨੂੰ ਸਹੀ ਕਹਿ ਰਿਹਾ ਭੈਣ ਇਧਰ ਨਹੀਂ ਤਵੱਜੋ ਦਿੰਦਾ ਇਹਨੂੰ ਮੈਂ ਹੁਣੇ ਖਿੱਚਿਆ ਥੋੜੀ ਦੇਰ ਪਹਿਲੇ ਮੈਂ ਕਿਹਾ ਭੈਣ ਇੱਧਰ ਵੀ ਤਵੱਜੋ ਦਿਓ ਯਾਨੀ ਐਡਾ ਅੱਛਾ ਸਿਸਟਮ ਯਾਰ ਮੈਂ ਮਤਲਬ ਮੈਂ ਇੰਨਾ ਦੇਸੀ ਜਿਹੜਾ ਯਾਨੀ ਤੁਸੀਂ ਇਹਨੂੰ ਹਲਵਾ ਪੂੜੀ ਖਾ ਲਓ ਤੁਸੀਂ ਨਾਨ ਚਨੇ ਖਾ ਲਓ ਅੰਡਾ ਚਨੇ ਖਾ ਲਓ ਤੁਹਾਨੂੰ ਲੱਗੇਗਾ ਪਾਕਿਸਤਾਨੀ ਬੈਠੇ ਹੋ ਤੁਸੀਂ ਆਪਣੀ ਮਰਜ਼ੀ ਦਾ ਬਣਵਾ ਲਓ ਲੇਕਿਨ ਭੈਣ ਨੂੰ ਨਹੀਂ ਕਦੀ ਬਾਈਕ ਲੈ ਕੇ ਆਣ ਤੁਹਾਨੂੰ ਮੈਂ ਇੱਕ ਹੋਰ ਵੀ ਗੱਲ ਦੱਸਣਾ ਹਲਵਾ ਪੂੜੀ ਖਾ ਕੇ ਹਜ਼ਮ ਕਰਨਾ ਵੀ ਹੁੰਦਾ ਉਹਨੂੰ ਤੇ ਇਹ ਬਾਈਕ ਚਲਾਉਣ ਤੁਸੀਂ ਮਜ਼ਾਕ ਨਾ ਸਮਝਿਓ ਇਹਨੂੰ ਬਾਈਕ ਚਲਾ ਕੇ ਤੁਹਾਡਾ ਅੱਧੇ ਘੰਟੇ ਦੇ ਵਿੱਚ ਤੁਹਾਡਾ ਪਾਈਆ ਵਜ਼ਨ ਘਟ ਜਾਂਦਾ ਕਿਉਂ ਜੀ ਇਹ ਮਤਲਬ ਕਿਦਾਂ ਇਹ ਤੁਹਾਨੂੰ ਔਖੇ ਹੋ ਕੇ ਬਹਿਣਾ ਪੈਂਦਾ ਤੇ ਮੈਂ ਔਖਾ ਹੋ ਕੇ ਵੈਸੇ ਕਿਸੇ ਮੋਟਰ ਤੇ ਬਹਿ ਜਾ ਕਰਾਂਗਾ ਕਿਤੇ ਇੱਥੇ ਸਟੂਲ ਤੇ ਬਹਿ ਜਾ ਕਰਾਂਗਾ ਲਾਜ਼ਮੀ ਮੈਂ ਇੱਥੇ ਹੀ ਬਹਿਣਾ ਇਹਦੇ ਉੱਤੇ ਜੋ ਤੁਹਾਨੂੰ ਮਜ਼ਾ ਆਣਾ ਹੈ ਨਾ ਆਵਾਜ਼ ਉਹ ਨਿਕਲ ਸਕੂਲ ਦੇ ਉੱਤੇ ਨਹੀਂ ਆਣਾ ਔਰ ਫਿਰ ਤੁਸੀਂ ਸਟੂਲ ਤੇ ਬਹਿ ਕੇ ਘਰੋਂ ਨਹੀਂ ਨਿਕਲ ਸਕਦੇ ਇਹਦਾ ਫਾਇਦਾ ਇਹ ਹੈ ਤੁਸੀਂ ਘਰੋਂ ਵੀ ਨਿਕਲ ਨਹੀਂ ਇਹਦੀ ਤੁਹਾਡੀ ਵਾਲੀ ਇਹਦੀ ਵਜ੍ਹਾ ਤੋਂ ਵੀ ਮੈਂ ਘਰੋਂ ਨਿਕਲ ਸਕਦਾ ਇਨਸ਼ਾਅੱਲਾ ਹਾਂ ਲੇਕਿਨ ਹਕੀਕਤ ਗੱਲ ਹੈ ਤੁਸੀਂ ਸਪੀਡ ਵਿੱਚ ਜਦੋਂ ਜਾਂਦੇ ਹੋ ਨਾ ਉਹ ਦਿਲ ਤੇ ਉਹ ਬੋਡੀ ਤੁਹਾਡੀ ਸਾਰਾ ਆਰਗਨ ਉਸ ਟਾਈਮ ਤੇ ਕੰਮ ਕਰ ਰਿਹਾ ਹੁੰਦਾ ਮੈਂ ਮੂੰਹ ਸਾਹਿਬ ਦਾ ਕਿਉਂ ਨਹੀਂ ਕਰਦਾ महमूद साहब का करता है जनाब महमूद साहब ने बड़ा वेट लूज किया है ਮਹਿਮੂਦ ਸਾਹਿਬ 2 ਵਾਰੀ ਖਾ ਲੈਂਦੇ ਨਾ ਇਸ ਲਈ नहीं मैं और नहीं फिर महमूद साहब ने 3-4 महीने तो ਜਦੋਂ ਦਾ पीआरजीएन ने ज्वाइन किया है महमूद ने बड़ा अपना वजन घटाया और घटेगा रोजे रख रहा है ना नहीं फिर भी यहाँ से वजन कम करते हैं वहां से जाके खा लेते हैं नहीं दूसरी बात यह है कि मेरे पास जो बाइक है उसमें आपको स्ट्रगल नहीं करनी पड़ती है ਸੌਖੀ ਬਾਈਕ सौखी बाइक लग्जरी बाइक उसको कहते हैं क्रूजर बेसिकली उसमें यही है कि आप एक बार बैठ जाएं और बस आप अपनी धुन में आपको किसी चीज की कोई परवाह नहीं है आगे पीछे स्पेशली अगर मैं राइड पे लीड कर रहा हूँ तो फिर तो बिल्कुल भी नहीं अच्छा इसमें लीड भी करता है बंदा कोई जी एक बंदा लीड करता है वो उसका क्या उसकी क्या जिम्मेदारी होती है जो लीड कर रहा होता है और जिम्मेदारी है वो क्लास का मॉनिटर होता है सर जिस तरह कहते हैं ना देखो जिस तरह कहते हैं ना शहद की मक्खी जो होती है ना इसमें अल्लाह ताला ने बड़ा सिस्टम इनमें रखा हुआ है इनमें एक मलका होती है सुना होगा शायद आपने एक बादशाह टाइप होती है और वो सच्ची मुची बाकी उनको फॉलो करती है अच्छा इधर सीन थोड़ा सा अलग इधर होता है। शायद इधर भी
ਜਿਹੜੀ ਇਹ ਸਭ ਤੋਂ ਅੱਗੇ ਜਿਹੜਾ ਲੱਗਾ ਹੁੰਦਾ ਹੈ, ਮਤਲਬ ਪਿੱਛੇ ਅਗਰ 10 ਬਾਈਕਾਂ ਨੇ ਸਭ ਤੋਂ ਅੱਗੇ ਜਿਹੜਾ ਬੰਦਾ ਲੀਡ ਕਰ ਰਿਹਾ ਉਹਦੀ ਕੀ ਰਿਸਪੌਂਸਿबिलिटी ਹੁੰਦੀ? ग्रुप को लीड लेके चलना। हाँ वो क्या नहीं उसने वर्किंग प्रैक्टिकली क्या करना था? ਚੱਕਰ ਇਹ ਹੁੰਦਾ ਕਿ ਇਹਨਾਂ ਦੇ ਨਾਲ 2 ਮਾਰਸ਼ਲ ਹੁੰਦੇ ਨੇ, ओके ਇੱਕ ਲੈਫਟ ਤੇ ਇੱਕ ਰਾਈਟ ਤੇ। ओके ਅਸੀਂ ਸਾਰੇ ਜਿਹੜੇ ਆ ਹੈਲਮਟ ਤੇ ਜਨਾ ਅਸੀਂ ਸਾਰੇ ਕਨੈਕਟਡ ਆ ਆਪਸ ਵਿੱਚ। ओके ਜਦੋਂ ਇਹਨਾਂ ਨੇ ਮੁੜਨਾ ਹੁੰਦਾ ਹੈ ਤੇ ਇਹ ਮਾਈਕ ਵਿੱਚ ਕਹਿੰਦੇ ਨੇ ਕਿ ਮੈਂ ਲੈਫਟ ਜਾਣਾ ਹੈ, तो ਜਿਹੜਾ ਲੈਫਟ ਵਾਲਾ ਜਿਹੜਾ ਮਾਰਸ਼ਲ ਹੈ ਉਹ traffic control ਕਰਦਾ, ਉਹ ਲੈਫਟ ਉੱਤੇ ਆ ਕੇ ਸਾਰੀ ਟ੍ਰੈਫਿਕ ਬਲੌਕ ਕਰੇਗਾ। ਫਿਰ ਇਹਨਾਂ ਨੂੰ ਕਹੇਗਾ ਕਿ ਗੋ ਹੈਡ ਕੈਪਟਨ, ਫਿਰ ਇਹ ਲੈਫਟ ਹੋਣਗੇ। ਫਿਰ ਜਦੋਂ ਪੂਰੀ ਪਲਟੂਨ ਲੈਫਟ ਨਹੀਂ ਹੋ ਜਾਏਗੀ, ਉਹ ਮਾर्शल ने ਉਹਨੇ ਉੱਥੇ खड़े रहना। बिल्कुल चलते खड़े रहे। चलते अच्छा यार ये आपका तो अपना ही पूरा एक प्रोटोकॉल सिस्टम है। प्रोटोकॉल सिस्टम है पूरा। इसमें जो हमारा ग्रुप है ना, हमारा जो ग्रुप है बेसिकली ये है पाकिस्तानी राइडर्स ग्रुप। ओके ठीक है, तो इसमें हम लोग क्या करते हैं, एक लीड होती है जिसको कैप्टन आप बोलते हैं, एक मार्शल होता है, स्वीप होता है, 2 साइडों पे डिपेंड करता है कि किड्डी ਵੱਡੇ ग्रुप ਕਿੱਡਾ ਵੱਡਾ Convoy के। ਠੀਕ ਹੈ, ਕਨਵੋਏ ਕਿੱਡਾ ਵੱਡਾ। ਇਹਦੇ ਵਿੱਚ ਵੀ ਅਸੀਂ ਡਿਸਾਈਡ ਕਰਨੇ ਹੈ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਨਾ ਫਾਰਮੇਸ਼ਨ ਤੁਹਾਡੀ ਕਿਸ ਤਰ੍ਹਾਂ ਜਾਏਗੀ, ਕਿੰਨੇ ਬੰਦੇ ਤੁਹਾਡੇ ਸੇਫਟੀ ਵਾਲੇ ਹੋਣਗੇ। ਉਹ ਹੁੰਦਾ ਕੀ ਹੈ ਕਿ ਰੋਡ ਦੇ ਸੈਂਟਰ ਦੇ ਵਿੱਚ ਬੇਸਿਕਲੀ ਤੁਸੀਂ ਜਾਣਾ ਹੁੰਦਾ, ਠੀਕ ਹੈ। ਲੀਡ ਜਿਹੜਾ ਹੁੰਦਾ ਹੈ ਉਹ ਅੱਗੇ ਜਾਂਦਾ ਹੈ, ਪਿਛਲੇ ਲੀਡ ਔਰ ਲਾਸਟ ਵਾਲਾ ਜਿਹੜਾ ਆਖਰੀ ਬੰਦਾ ਜਿਹਨੂੰ ਅਸੀਂ ਸਵੀਪ ਕਹਿੰਦੇ, ਇਹ ਕਨੈਕਟਡ ਹੁੰਦੇ ਨੇ ਆਪਸ ਦੇ ਵਿੱਚ। ਇਹਨਾਂ ਨੇ ਟ੍ਰੈਫਿਕ ਮੈਨੇਜ ਕਰਨੀ ਹੁੰਦੀ ਹੈ, ਠੀਕ ਹੈ। ਹੁਣ ਫੋਰ ਐਗਜ਼ਾਮਪਲ ਸੇਫਟੀ, ਅਸੀਂ ਜਿਸ ਤਰ੍ਹਾਂ ਸਨੇਕ ਜਾਂਦਾ, ਸੱਪ ਜਾਂਦਾ ਜਿਸ ਤਰ੍ਹਾਂ, ਉਸ ਤਰ੍ਹਾਂ ਅਸੀਂ ਜਾਂਦੇ ਫੋਲੋ ਕਰ। ਤੁਸੀਂ ਆਮ ਇੱਥੇ ਰੋਡ ਜਿਹੜੇ ਮਰਜ਼ੀ ਤੇ ਜਿੱਥੇ ਮਰਜ਼ੀ ਚਲੇ ਜਾਓ ਆਪਣਾ ਉਹ ਕਰ ਲੈਂਦੇ, ਇਹ ਇਹੀ ਰਹਿੰਦਾ। ਇਹ ਫਾਰਮੇਸ਼ਨ ਜਿਹੜੀ ਹੈ ਉਹ ਇਹੀ ਰਹਿੰਦੀ ਹੈ। ਇਹਦੇ ਵਿੱਚ ਬੇਸਿਕ ਕੁਝ ਇਸ ਤਰ੍ਹਾਂ ਦੇ ਸਾਈਨਸ ਹੁੰਦੇ ਨੇ, ਜਿਸ ਤਰ੍ਹਾਂ ਅਸੀਂ ਇੱਕ ਹੀ ਲਾਈਨ ਦੇ ਵਿੱਚ ਇੱਕ ਲਾਈਨ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਬੰਦਾ ਜੇ ਰਾਈਟ ਸਾਈਡ ਤੇ, ਦੂਸਰਾ ਲੈਫਟ ਸਾਈਡ ਤੇ, 3 ਬਾਈਕਾਂ ਦਾ ਗੈਪ ਹੁੰਦਾ ਹੈ, ਉਸ ਤੋਂ ਜ਼ਿਆਦਾ ਦਾ ਨਹੀਂ, ਠੀਕ ਹੈ। ਤੇ ਇਸੇ ਤਰ੍ਹਾਂ ਹੀ ਉਹਨੂੰ ਰੂਟ ਨੂੰ ਫੋਲੋ ਕਰਦੇ ਹੋਏ ਅਸੀਂ ਜਾਂਦੇ। ਇਸ ਤਰ੍ਹਾਂ ਨਹੀਂ ਹੈ ਕਿ ਲੀਡ ਨੇ ਜਨਾਬ ਲੈਫਟ ਲਗਾਇਆ ਜਾਣ ਵਾਸਤੇ, ਇਸ਼ਾਰਾ ਲਗਾਇਆ ਤੇ ਪਿੱਛੇ ਵਾਲਾ ਜਿਹੜਾ ਉਹ ਪਹਿਲਾਂ ਮੁੜ ਗਿਆ। ਇਸ ਤਰ੍ਹਾਂ ਨਹੀਂ ਹੁੰਦਾ। ਪਹਿਲਾਂ ਉਹ ਮੁੜੇਗਾ, ਡਿਸਪਲਿਨ ਪੂਰਾ ਡਿਸਪਲਿਨ। ਪਹਿਲਾਂ ਉਹ ਕੀ ਕਰੇਗਾ ਕਿ ਭਾਈ ਪਿਛਲੇ ਨੂੰ ਕਨੈਕਟ ਕਰਕੇ ਕਹੇਗਾ ਕਿ ਮੈਂ ਲੈਫਟ ਲੈਣਾ ਜਾਂ ਰਾਈਟ ਲੈਣਾ, ਰੂਟ ਬਤਾਏਗਾ। ਪਿੱਛੋਂ ਕੀ ਕਰੇਗਾ, ਉਹ ਸਭ ਤੋਂ ਪਹਿਲਾਂ ਜਾਏਗਾ, ਕਿਉਂਕਿ ਪਿਛਲੀ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਉਹ ਬਲੌਕ ਹੋ ਜਾਣਗੀਆਂ, ਠੀਕ ਹੈ। ਫਿਰ ਅਗਲਾ ਜਿਹੜਾ ਹੈ ਉਹ ਇੰਡੀਕੇਟਰ ਲਗਾ ਕੇ ਤੇ ਉਸ ਤਰੀਕੇ ਦੇ ਨਾਲ ਨਿਕਲੇਗਾ। ਅੱਛਾ ਜੀ, ਹੁਣ ਇਹ ਦੱਸੋ ਸਰ, ਤੁਸੀਂ ਇਹ ਦੱਸੋ ਕਿ ਜਿੱਦਾਂ ਦੁਬਈ ਦੀ ਟ੍ਰੈਫਿਕ ਦਾ ਇੱਕ ਰੂਲ ਆ, ਤੁਸੀਂ ਜਦੋਂ ਉਸ ਰੋਡ ਤੇ ਜਾਂਦੇ, ਜ਼ਾਹਿਰ ਬਾਤ ਆ ਤੁਸੀਂ ਉੱਤੋਂ ਚੇਂਜ ਜਾਂਦੇ ਹੋ ਜਿਸ ਤਰ੍ਹਾਂ ਦੱਸ ਰਹੇ ਨੇ ਉਹ, ਬਾਕੀ ਤੇ ਨਹੀਂ ਨਾ। ਮੈਂ ਬਾਈਕ ਤੇ ਜਾ ਰਿਹਾ ਤੇ ਮੈਂ ਤਾਂ ਨਹੀਂ ਦੇਖਣਾ ਅੱਗੇ ਪਿੱਛੇ ਕੌਣ, ਤੁਹਾਨੂੰ ਪੂਰਾ ਮੈਨੇਜ ਕਰਨਾ ਪੈਂਦਾ 8-10 ਬੰਦੇ। ਤੁਹਾਨੂੰ ਕਿਆ ਲਾਇਸੈਂਸ ਦੇ ਵਿੱਚ ਜਾਂ ਗਵਰਨਮੈਂਟ ਨੇ ਇਹ ਅਥਾਰਟੀ ਤੁਹਾਨੂੰ ਦਿੱਤੀ ਹੁੰਦੀ ਹੈ, ਤੁਹਾਨੂੰ ਇਹਦੀ ਇਜਾਜ਼ਤ ਹੁੰਦੀ ਹੈ ਕਿ ਤੁਸੀਂ ਰੋਡ ਦੇ ਉੱਪਰ ਇਸ ਤਰ੍ਹਾਂ 3 ਬੰਦੇ ਲੈ ਕੇ ਅੱਗੇ? ਅਸੀਂ ਸੇਫਟੀ ਨੂੰ ਕੰਸਰਨ ਰੱਖ ਕੇ ਚੱਲਦੇ ਆ। ਨਹੀਂ, ਗਵਰਨਮੈਂਟ ਨੇ ਤੁਹਾਨੂੰ ਜਿਹੜੀ ਬਾਈਕਸ ਨੇ ਇਹਨਾਂ ਨੂੰ ਕੋਈ ਸਪੈਸ਼ਲ ਲਾਇਸੈਂਸ 'ਚ ਕੋਈ ਕੈਟਾਗਰੀ ਹੁੰਦੀ ਇਹਦੀ? ਕੋਈ ਨਹੀਂ। ਮਤਲਬ ਤੁਸੀਂ ਅਗਰ ਜਾ ਰਹੇ ਹੋ ਲਾਈਨ ਸਿਰ ਤੇ ਜ਼ਾਹਰੀ ਗੱਲ ਹੈ ਕਿਤੇ ਨਾ ਕਿਤੇ ਦੂਜੀ ਟ੍ਰੈਫਿਕ ਥੋੜੀ ਬਹੁਤ ਡਿਸਟਰਬ ਹਲਕੀ ਫੁਲਕੀ ਹੋ ਰਹੀ, ਕਿਉਂਕਿ ਤੁਸੀਂ ਹੁਣ ਮੋੜ ਰਹੇ ਹੋ ਸਾਰੇ ਤੇ ਉਹ ਲਾਈਨ ਸਿਰ ਪੂਰੇ ਮੋੜ ਰਹੇ, ਤੁਹਾਡੇ ਵਿੱਚੋਂ ਤੇ ਨਹੀਂ ਨਾ ਜਾਣਾ ਕਿਸੇ ਨੇ। ਤੇ ਉਹ ਤੁਹਾਡੇ ਕੋਲ ਕੋਈ ਸਪੈਸ਼ਲ ਹੁੰਦਾ ਜਾਂ ਆਪਾਂ ਦੇਖਦੇ ਨੇ ਕਿ ਯਾਰ ਅਗਰ ਬਾਈਕਰ ਆ ਤੇ ਜ਼ਾਹਰੀ ਬਾਤ ਹੈ ਇਹਦਾ ਇਹੀ ਫਾਰਮੈਟ ਹੈ, ਇਹਨੇ ਇਸ ਤਰ੍ਹਾਂ ਹੀ ਜਾਣਾ। ਲੋਕ ਇਸ ਤਰ੍ਹਾਂ ਬਾਈਕਰ ਨੂੰ ਅਸੀਂ ਜੋ ਜਾ ਰਹੇ ਨਾ ਆਪਣੀ ਪੋਜੀਸ਼ਨ ਵਿੱਚ, ਗੱਡੀਆਂ ਨੂੰ ਵੀ ਪਤਾ ਕਿ ਹਾਂ ਬਾਈਕਸ ਨੇ ਜਾਣਾ ਨੇ, ਇਕੱਠੇ ਮੁੜਨਾ ਹੈ, ਤੇ ਉਹ ਵੀ ਫਾਸਟਾ ਰੱਖ ਲੈਂਦੇ ਨੇ ਕਿ ਹਾਂ ਬਾਈਕਸ ਨੇ, ਉਹ ਵੀ ਸੇਫਟੀ ਦਾ ਉਹਨਾਂ ਨੂੰ ਪਤਾ ਲੱਗ ਜਾਂਦਾ। ਬਾਕੀ ਲਾਇਸੈਂਸ ਤੁਹਾਡਾ ਸੇਮ, ਲਾਇਸੈਂਸ ਸੇਮ, ਯਾਨੀ ਮੈਂ ਅਗਰ ਇੱਕ ਆਮ ਡਿਲੀਵਰੀ ਵਾਲੀ ਬਾਈਕ ਦਾ ਲੈ ਲਵਾਂ ਜਾਂ ਤੁਸੀਂ ਜਿਹੜਾ ਲਿਆਓ ਸੇਮ ਲਾਇਸੈਂਸ ਕੈਟਾਗਰੀ, ਕੋਈ ਉਹਦੇ ਚ ਕੋਈ ਤੁਹਾਨੂੰ ਕੋਈ ਪੁਆਇੰਟ ਕੋਈ ਵੱਧ ਘੱਟ ਕੋਈ ਚੱਕਰ ਨਹੀਂ। ਜੀ ਸਰ, ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਬੇਸਿਕਲੀ ਹੁੰਦਾ ਇਹ ਹੈ, ਅਸੀਂ ਟ੍ਰੈਫਿਕ ਰੂਲਸ ਫੋਲੋ ਕਰ ਰਹੇ ਹਾਂ। ਮਿਸਾਲ ਦੇ ਤੌਰ ਤੇ 3 ਟਰੈਕ ਹੈਗੇ ਨੇ, ਅਸੀਂ ਸੈਂਟਰ ਟਰੈਕ ਦੇ ਵਿੱਚ ਆ ਰਹੇ ਹਾਂ। ਅਸੀਂ ਨਾ ਕਿਸੇ ਨੂੰ ਕੋਈ ਟਰਬਲ ਦੇ ਰਹੇ ਹਾਂ, ਨਾ ਅਸੀਂ ਕਿਸੇ ਨਾਲ ਕੋਈ ਊਂਚ ਨੀਚ ਕਰ ਰਹੇ ਹਾਂ। ਵੀ ਵਿਲ ਫੋਲੋ ਦ ਰੂਲਸ। ਅਗਰ ਕੋਈ ਲੈਫਟ ਪਿੱਛੋਂ ਓਵਰਟੇਕ ਕਰਨਾ ਚਾਹ ਰਿਹਾ ਹੈ, ਮਾਰਸ਼ਲ ਦਾ ਕੰਮ ਇਹ ਹੁੰਦਾ ਹੈ ਕਿ ਸਾਨੂੰ ਨੋਟੀਫਾਈ ਕਰੇ ਕਿ ਪਿੱਛੋਂ ਇੱਕ ਗੱਡੀ ਹੈਗੀ ਹੈ, ਤੇਜ਼ ਆ ਰਹੀ ਹੈ, ਉਹਨੂੰ ਰਸਤਾ ਚਾਹੀਦਾ ਹੈਗਾ, ਮੈਂ ਥੋੜਾ ਜਿਹਾ ਅੱਗੇ ਆ ਰਿਹਾ। ਮੈਂ ਇਹ ਪਹਿਲੇ ਪੁੱਛ ਰਿਹਾ ਸਾਂ ਕਿ ਉਹਨਾਂ ਦਾ ਰੂਲਸ ਪੂਰਾ ਫੋਲੋ ਪ੍ਰੈਕਟੀਕਲੀ ਕੀ ਉਹਦਾ ਬੰਦੇ ਦਾ ਕੰਮ ਹੁੰਦਾ ਜਿਹੜਾ ਮਾਰਸ਼ਲ ਦਾ ਇਹ ਕੰਮ ਹੁੰਦਾ ਹੈ। ਉਹ ਵੇਖੇਗਾ ਕਿ ਸੇਫਟੀ ਫੋਲੋ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ। ਅਗਰ ਕਿਸੇ ਨੇ ਆਣਾ ਹੈਗਾ, ਓਵਰਟੇਕ ਕਰਨਾ ਹੈਗਾ, ਕਿਉਂਕਿ ਬੇਸਿਕਲੀ ਕਾਨੂੰਨ ਕੀ ਹੈਗਾ ਕਿ ਆਪਣੇ ਫਾਸਟ ਟਰੈਕ ਵਿੱਚੋਂ ਓਵਰਟੇਕ ਕਰਨਾ ਹੈ, ਲੈਫਟ ਸਾਈਡ ਦਾ ਮਾਰਸ਼ਲ ਜਿਹੜਾ ਹੋਏਗਾ ਉਹ ਫਾਸਟ ਟਰੈਕ ਵਿੱਚ ਹੋਏਗਾ। ਉਹਨੇ ਕੈਪਟਨ ਨੂੰ ਇਹ ਕਨਵੇ ਕਰਨਾ ਹੈਗਾ ਕਿ ਗੱਡੀ ਆ ਰਹੀ ਹੈ ਓਵਰਟੇਕ ਕਰਨ ਵਾਸਤੇ, ਲਿਹਾਜ਼ਾ ਤੁਸੀਂ ਪੋਜੀਸ਼ਨ ਹੋਲਡ ਕਰੋ। ਅਗਰ ਕਿਤੇ ਟਰਨ ਕਰਨਾ ਹੈਗਾ ਤੇ ਥੋੜਾ ਜਿਹਾ ਆਸਰਾ ਕਰੋ, ਪਹਿਲੇ ਟ੍ਰੈਫਿਕ ਨੂੰ ਜਾਣ ਦਿਓ। ਜਾਂ ਮਿਸਾਲ ਦੇ ਤੌਰ ਤੇ ਮੈਂ ਜ਼ਿਆਦਾਤਰ ਸਵੀਪ ਦੇ ਉੱਤੇ ਹੁੰਦਾ, ਕੈਪਟਨ ਅਗਰ ਮੈਨੂੰ ਬੋਲੇਗਾ ਕਿ ਮੈਂ ਲੈਫਟ ਜਾਣਾ ਹੈਗਾ, ਮੈਂ ਲੈਫਟ ਦਾ ਇੰਡੀਕੇਟਰ ਲਾ ਕੇ ਪਹਿਲੇ ਮੈਂ ਟ੍ਰੈਫਿਕ ਬਲੌਕ ਕਰਾਂਗਾ। 2 ਤਰੀਕੇ ਹੈਗੇ ਨੇ, ਜਾਂ ਮੈਂ ਟ੍ਰੈਫਿਕ ਬਲੌਕ ਕਰਾਂਗਾ ਜਾਂ ਅਗਰ ਸਾਡਾ ਕੋਈ ਮਾਰਸ਼ਲ ਹੈਗਾ, ਮਾਰਸ਼ਲ ਓਵਰਟੇਕ ਕਰਨ ਦੀ ਇਜਾਜ਼ਤ ਦੇਗਾ। ਇਹ ਡਿਪੈਂਡ ਕਰਦਾ ਹੈ ਕਿ ਅਸੀਂ ਕਿੰਨੀ ਦੂਰ ਤੋਂ ਟਰਨ ਲੈਣਾ ਹੈ। ਇਹ ਤਾਂ ਬੜਾ ਮਿਹਨਤ ਵਾਲਾ ਕੰਮ ਹੈ। ਇਹ ਸਾਇੰਸ ਦਾ ਸਵਾਲ ਹੈ।
ਲੇਕਿਨ ਮਿਹਨਤ ਨਹੀਂ ਹੈ। ਜਿਹੜੀ ਹੈ ਨਾ ਕਨੈਕਟੀਵਿਟੀ ਦੇ ਨਾਲ ਕਨੈਕਟਡ ਹੁੰਦੇ ਆ ਅਸੀਂ ਸਾਰੇ ਇੱਕ ਦੂਸਰੇ ਨਾਲ ਕਨੈਕਟਡ ਹੁੰਦੇ ਨਹੀਂ ਨਹੀਂ ਭੈਣ ਦੇਖੋ ਨਾ ਹੁਣ ਪਾਕਿਸਤਾਨ ਹੋਵੇ ਇਦਾਂ ਤੇ ਉਹ ਅਗਲਾ ਕਵੇ ਨਾ ਕਿ ਵੀ ਹਮਨੇ ਲੈਫਟ ਮੁੜਨਾ, ਉਹ ਕਹਿੰਦਾ ਮੈਂ ਨਹੀਂ ਲੈਫਟ ਜਾਣਾ, ਸੱਜੇ ਮੋੜ। ਪਿੱਛੇ 7 ਬੰਦੇ ਨੇ ਸੱਤਾਂ ਦਾ ਆਪਣਾ ਆਪਣਾ ਟਰੈਕ ਹੋਵੇ। ਉਹ ਵੀ ਬੰਦਾ ਹੈਗਾ ਸਾਡੇ ਕੋਲ। ਇਸ ਪ੍ਰੋਗਰਾਮ ਦੇ ਵਿੱਚ ਮੈਂ ਤੇ ਕਿਹਾ ਸੀ ਕਿ ਚਲੋ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਤੇ ਫਿਰ ਕੱਲ ਪਰਸੋਂ ਜਾਂ ਇਦੋਂ ਬਾਅਦ ਅਸੀਂ ਕੋਈ ਡੇ ਟਾਈਮ ਜਾ ਕੇ ਨਾ ਤੇ ਅਸੀਂ ਇੱਕ ਇੱਥੇ ਖੁੱਲੀ ਜਗ੍ਹਾ ਤੇ ਪ੍ਰੋਗਰਾਮ ਕਰਾਂਗੇ, ਥੋੜੀ ਸਪੀਡ ਵੀ ਦਿਖਾਵਾਂਗੇ, ਥੋੜਾ ਮੈਂ ਵੀ ਨਾਲ ਮਜ਼ੇ ਕਰਾਂਗੇ। ਲੇਕਿਨ ਹੁਣ ਥੋੜਾ ਐਵੇਂ ਇੱਕ ਮਿੰਟ ਅਸੀਂ ਉਹ ਕਰ ਸਕਦੇ ਹਾਂ ਕੋਈ ਬਾਈਕ ਤੇ ਇੱਥੇ ਹੀ ਸਿਰਫ ਕੁਝ ਨਹੀਂ ਭਾਵੇਂ ਨਾ ਸਟਾਰਟ ਕਰੀਏ, ਸਿਰਫ ਦਿਖਾ ਦਈਏ ਨਾ ਕਿ ਉਹ ਵਿਚਾਰੇ ਹੁਣ ਜਿਹੜੇ ਦੇਖ ਰਹੇ ਨੇ 50 ਮਿੰਟ ਉਹਨਾਂ ਨੇ ਕਹਿਣਾ ਯਾਰ ਕੋਈ ਦਿਖਾ ਹੀ ਦਿਓ ਕੋਈ ਬਾਈਕ। ਗੱਲਾਂ ਬਾਈਕ ਤੇ ਨੇ, ਗੱਡੀ ਮੋਟਰਸਾਈਕਲ ਇੱਕ ਨਹੀਂ ਆਈ ਜਾਂਦਾ, मोटरसाइकिल लेकर नहीं है। चलो ਅਸੀਂ ਇਹ करते हैं डार्लिंग, मैं आपको छाड़ देने पे सारी अच्छा मैं ये करता हूँ, हम ड्राइव नहीं करते, वहीं पे खड़ी होके जो जिस तरह सर ने कहा कि हमारा एक साउंड सिस्टम लाइटें वो जरा थोड़ा शशका मॉल कर लेते हैं, ड्राइव नहीं करते, वहीं पे स्टार्ट करके हर गाड़ी की क्या फील आती है। अच्छा हम सर गल ये है कि नो डाउट कि अली भाई बैठे ने, चाय असी पीनी होवे सारे ने ਤੇ ਉਹ ਕੋਈ ਵੀ ਪਿਆ ਸਕਦਾ, ਲੇਕਿਨ ਇੱਕ ਨਾ ਕਿਸ ਟਾਈਮ ਕੋ ਮਜ਼ਾ ਆਉਂਦਾ ਹੈ ਕਿ ਕੋਈ ਜਿੱਤ ਕੇ ਚੀਜ਼ ਖਾਣ ਪੀਣ ਦਾ। समझ रहे हैं आप बात को? बिट लगाना मतलब पनिशमेंट कोई ऐसी, उसका मजा है। नो डाउट के भी आप अगर कोई थोड़ा बहुत कर रहा है, लेकिन वो एक थोड़ा चिल हो जाता है। ठीक है जी। ਤੁਹਾਡੀਆਂ ਅੱਖਾਂ ਦੇ ਮੈਂ ਪਿੱਛੋਂ ਇੰਜ ਕਰਕੇ ਹੱਥ ਰੱਖਣਾ। ਪੰਜਾਬੀ ਸਮਝ ਆਉਂਦੀ ਤੁਹਾਨੂੰ? ਥੋੜੀ ਕਿੰਨੀ ਥੋੜੀ ਬੋਲੋ, ਥੋੜੀ ਬੋਲੇ ਭਲਾ। नहीं बोलना नहीं आती, थोड़ी एक लाइन बोले कोई नहीं आती बिल्कुल भी। यार कोई लाइन बोलो। मेरा स्टाफ आ गया, ठहरो एक मिनट यार, क्वाइट प्लीज सर, एक मिनट। लो जी मेरा स्टाफ आ गया, सारे एक लाइन दसनी। भाजी एक मिनट, ਤੁਸੀਂ ਸਭ ਤੋਂ ਪਹਿਲਾਂ ਆਪਣੀ ਲਾਈਨ ਦੱਸੋ ਜਿਹੜੀ ਇਹਨਾਂ ਨੇ ਬੋਲਣੀ, ਉਸੇ ਐਕਸਪ੍ਰੈਸ਼ਨ ਫੀਲਿੰਗ ਨਾ। ਜਿੱਦਾਂ ਸਵਾਰੀ ਘਬਰਾ ਕੇ ਕਹਿੰਦੀ मेरा स्टाफ आ गया मैनू ला दो, ਮੇਰਾ ਸਟਾਫ ਆ ਗਿਆ ਜੀ ਮੈਨੂੰ ਲਾ ਦਿਓ। मेरा स्टाफ आ गया मैनू ला दो। ਨਹੀਂ ਸਟਾਪ ਨਹੀਂ, ਸਟਾਪ। स्टाफ आ गया, ਹਾਂ ਮੇਰਾ ਸਟਾਫ ਆ ਗਿਆ ਮੈਨੂੰ ਲਾ ਦੇ। मेरा स्टाफ आ गया मैनू ला दे। ਚਲੋ ਤੱਕ ਤੁਸੀਂ ਦੱਸੋ ਸਰ, ਕੋਈ ਡਾਇਲੌਗ ਦੱਸੋ ਨਾ ਪੰਜਾਬੀ ਚ, ਔਖਾ ਬੋਲਿਆ ਨਾ ਜਾਏ ਜਿਹੜਾ। ਨਾ ਲੈਂਦਾ ਫੁੱਲੇ ਨਾ ਦਿੰਦਾ ਫੁੱਲੇ। ਇਹ ਕਿਹੜੀ ਪੰਜਾਬੀ ਆ? ਇਹ ਕਿਹੜੀ ਪੰਜਾਬੀ ਸੀ? ਨਾ ਲੈਂਦਾ ਫੁੱਲੇ ਨਾ ਦਿੰਦਾ ਫੁੱਲੇ। आप फुल लेंदा है ते ਨਾ ਲੈਂਦਾ ਭੁੱਲੇ ਨਾ ਦਿੰਦਾ ਭੁੱਲ। ਨਹੀਂ ਤੇ ਐਸੇ ਨਾ ਦਿੰਦੇ ਪੁੱਜਦੀ ਨਾ ਲੈਂਦਾ ਭੁੱਲੇ ਨਾ ਦਿੰਦਾ ਹੁੰਦੀ ਹੈ, ਤੁਸੀਂ ਮੈਨੂੰ ਕਿਹਾ ਕਿ ਔਖਾ ਨਹੀਂ ਪੰਜਾਬੀ ਬੋਲੋ, ਐਕਸੈਂਟ ਪੰਜਾਬੀ ਬੋਲੋ। ਦੇਖੋ ਹੁਣ ਮੈਂ ਕਹਿੰਦਾ ਭਾਜਣ, ਦੇਖੋ ਨਾ ਭੈਣ ਲੋਡੇ ਵਾਲੇ ਦਾ ਮੈਂ ਖੁਰੇ 'ਚ ਬੈਠਾ, ਕੋਈ ਬੰਦਾ ਨਹੀਂ ਆਇਆ ਹਾਲ ਤੱਕ। ਬੋਲੋ ਕੁੰਡੀ ਲਾ ਕੇ ਬੈਠੇ, ਕੁੰਡੀ ਲਾ ਕੇ ਬੈਠੇ। ਚਲੋ ਲੋਡੇ ਵੇਲੇ ਦਾ ਮੈਂ ਖੁਰੇ 'ਚ ਬੈਠਾ, ਹਾਲੇ ਤੱਕ ਪਾਣੀ ਨਹੀਂ ਆ ਰਿਹਾ। नहीं हो जाता ਘੋੜੇ ਦੇ ਖੁਰ ਕਿਹਨੂੰ ਕਹਿੰਦੇ? ਘੋੜੇ ਦਾ ਖੁਰ। प्यार को ਅੱਛਾ ਜੀ, ਹੋਰ ਕਿਸੇ ਨੇ ਕੋਈ ਲਾਈਨ ਬਲਵਾਉਣੀ ਭਾਜੀ ਕੋਲੋਂ ਦੱਸ ਦਿਓ, ਕੋਈ ਔਖੀ ਲਾਈਨ ਪੰਜਾਬੀ ਦੀ। नहीं एक लाइन है, आठ टांगा पार टांगा विच टलम टली है। बिगनर लेवल पे रहना, प्रोफेशनल पे चले गए। एक बार हो जाए, खाने करके बताओ उसको। नहीं वो एक और आप बोलते हैं ना, कौन सा दसी ना, दस्ती ना मेजा। ਯਾਰ ਇੱਕ ਮੈਨੂੰ ਕੱਲ ਮੇਲ ਆਈ, ਬੰਦੇ ਨੇ ਕਿਹਾ ਜੀ ਤੁਸੀਂ ਸਪੀਡ ਨਾਲ ਕਹਿਣਾ ਹਰੀ ਮਿਰਚ ਹਰਾ ਧਨੀਆ, ਹਰੀ ਮਿਰਚ ਹਰਾ ਧਨੀਆ। स्पीड से कहना हरी मिर्च हरा धनिया। हरी मिर्च हरा धनिया, हरी मिर्च हरा धनिया, हरी मिर्च हरा धनिया, हरी मिर्च हरा धनिया, हरी मिर्च हरा धनिया। नहीं है नहीं सी कोई होर कच्चा पापड़ नहीं भाई नो हरी मिर्च सी, हरी मिर्च नाल कुछ होर सी, वो एडा औखा सी जुबान लग हो जाती सी। चलो कच्चा पापड़ पक्का पापड़। नहीं ये तो बड़ा पुराना है ना, कच्चा पापड़ पक्का पापड़, कच्चा पापड़ पक्का। ये तो मैं बहुत प्रैक्टिस की थी बहुत। अच्छा जी, अच्छा और आप पंजाबी च शादी किधर हुई? उधर कराची में? इधर दुबई में? कौन है वो भाभी बैर हमारी? यहीं पे है। ओके, बेसिकली पाकिस्तान से है वो? हाँ, पीछे बैकग्राउंड। ओके, ਤੁਹਾਡੇ ਸਾਰਿਆਂ ਦੀਆਂ ਸ਼ਾਦੀਆਂ ਹੋ ਚੁੱਕੀਆਂ? ਠੀਕ ਹੈ ਜੀ। ਹੁਣ ਤੇ ਘਰੋਂ ਵੀ ਨਿਕਲਣ ਵਾਲੇ ਹੋ। ਮੈਂ ਰਹਿ ਗਿਆ ਸਿਰਫ। मैं भी रह गया। ਤੁਸੀਂ ਕਿੰਨੀ ਵਾਰੀ ਰਹਿ ਗਏ ਹੋ? मेरे भाई सारे कुआरे है गए। ਤੁਸੀਂ ਕਿੰਨੀ ਵਾਰੀ ਰਹਿ ਗਏ ਹੋ? ਇਹ ਕੁਆਰੇ ਬੈਠੇ। अच्छा भाई आप कुंवारे हैं? हाँ जी। 260 वाले? हाँ जी। 300 तो नहीं गया ना हाले। 300 का मीटर नहीं था। करेगा वो तो बयान 300 ਦਾ ਮੀਟਰ ਨਹੀਂ ਹਾਲੇ। ਤੁਸੀਂ ਪੰਜਾਬੀ ਚ ਕਹਿੰਦੇ ਮੀਟਰ ਮਾਰਨਾ। हाँ। ਲਾਹੌਰੀਏ ਜਿਹੜੇ ਨੇ ਨਾ ਬਾਈਕ ਤੇ, ਮੈਂ 120 ਦਾ ਮੀਟਰ ਮਾਰਿਆ। आप लोग क्या कहते हैं अपनी जुबान में? हम लोग क्या कहते हैं इसको? आप यही कहते हैं कि मैंने मीटर डाउन। हाँ। सेम 300 का मीटर मार दिया। हाँ, मीटर डाउन। फुल मीटर या 200 मीटर डाउन। असल लफ्ज जो है मीटर डाउन। हाँ हाँ हाँ। ਹੁਣ ਤੁਸੀਂ ਮੈਨੂੰ ਸਵਾਲ ਕਰੋ, ਕੋਈ ਸਵਾਲ ਕਰੋ, ਮੁਸ਼ਕਲ ਤੋਂ ਮੁਸ਼ਕਲ, ਦੁਨੀਆ ਦੀ ਕਿਸੇ ਜ਼ਬਾਨ ਚ, ਇੰਗਲਿਸ਼, ਅਰਬੀ, बाइक कदों लेना? ਜੀ जी
ਬਾਈਕ ਤੋਂ ਔਖਾ ਸਵਾਲ ਬਾਈਕ ਲੈਣੀ ਹੁੰਦੀ ਕਿ ਬਾਈਕ ਲੈਣਾ ਕਿਹੜਾ ਹੁੰਦਾ? ਲੈਣੀ ਹੈ ਨਹੀਂ ਵੱਡਾ ਬਾਈਕ ਹੈ, ਵੱਡਾ ਬਾਈਕ ਹੈ ਤੇ ਉਹ ਲੈਣਾ ਹੁੰਦਾ। ਲੈਣਾ ਹੁੰਦਾ ਮੇਲ ਫੀਮੇਲ ਵੀ ਹੈ ਨਾ ਮੋਟਰ। ਅੱਛਾ ਜੀ, मोटरसाइकिल मेल फीमेल है, साइकिल भी होता है, मतलब किस तरह? वर्जन भी होता गोल्ड विंग है, हाँ गोल्ड विंग है, मैनली बाइक है। अच्छा, गोल्ड विंग मेल है फीमेल है? मेल मेल गोल्ड विंग दादाजी सुजुकी फीमेल है? है। नहीं उसके अंदर जो सीरीज है यामा मेल है? जिस तरह BMW है एक ही फीमेल है। भाई एक कहता ये कोई गाल ही नहीं, कल कर गाल ही नहीं। ये तो लोग कमेंट में बताएंगे BMW मेल है, गोल्ड नहीं भाईजान सुने, मुबारक सुजुकी और होंडा। अब सुजुकी फीमेल है? अब पाकिस्तान के अंदर ना आपके पास बहुत लिमिटेड ऑप्शंस होते हैं बाइक के। ठीक है, आपके पास होंडा हो गया, होंडा में आपके पास 2 ऑप्शन आते हैं, 70 या 125। अब यहाँ पे अगर आप होंडा लेने जाएंगे, यहाँ पे आपके पास कम से कम 10 वैरायटीज हैं होंडा की। अब होंडा के अंदर जो मेनली ये बात कर रहे हैं वो गोल्डविंग है, जिसकी हम लोग बात कर रहे थे, 1825 सीसी आती है। अब 1825 सीसी आप उसको जनाना तो कह नहीं सकते। सिमिलरली सुजुकी के अंदर अब माशाल्लाह ये हायाबुसा खड़ी हुई है, सही है, हायाबुसा जो भाई नैडी भाई चलाते हैं। नहीं, आप उसकी पावर के हिसाब से उसको जी, पावर के हिसाब से, उसकी लुक्स के हिसाब सारे से। थे औरतां ऐसी पावरफुल ने अड़ा देन बंदियां नु। नहीं आज चल रहे आजकल। अच्छा नहीं, सही गल है, बंदे अपनी चलाकी ना बचदे। ਇਹ ਵੀ ਗੱਲ ठीक है। नहीं यार, ए मेनू कोई लॉजिक नहीं महमूद साहब समझ आई कि अगर 1800 सीसी आते दा मतलब जो मेल है। नहीं, ਉਹ ਉਹਦੇ ਲੁੱਕਸ ਵੀ लुक्स भी है ना, मैनली लुक्स है। मैं ਤੁਹਾਨੂੰ जोड़े दिखाਉਣਾ ਇੱਥੇ ਅਕਸਰ ਮੀਆਂ ਬੀਵੀ ਹੁੰਦੇ ਨੇ ਨਾ, ਬੰਦਾ ਤੁਰਿਆ ਜਾਂਦਾ ਤੁਹਾਨੂੰ 250-300 ਸੀਸੀ ਲੱਗੇਗਾ, ਬੁੱਢੀ ਨਾਲ ਤੁਰੀ ਜਾਂਦੀ ਤੁਹਾਨੂੰ 3000 ਸੀਸੀ ਲੱਗੇਗੀ। वो फिर थल्ले लग गया। वो आप समझे नहीं उनकी बात को। बाइक मेरे हिसाब से ये हमने रखा होगा फीमेल मेल, हाँ हाँ, कंपनी को तो नहीं कंपनी होगा, की तरफ से तो नहीं है। जितना लाइक सुजुकी है, एक लफ्ज है ना सुजुकी फील ही फीमेल दी होंदी। ए मैं तुम दसना Honda। चवल जेवल जी होंडा अच्छी गल है कि अपनी अपनी बाइक्स दी ना वैसे एक अपनी बाइक ਦੇ ਬਾਰੇ ਜਾਨਣਾ ਚਾਹੀਦਾ। ਹੁਣ ਮੈਨੂੰ ਨਹੀਂ ਸੀ ਪਤਾ, ਲਾਈਕ ਮੇਰੀ ਜਿਹੜੀ ਹਾਇਪੂਸਾ ਹੈ ਬੇਸਿਕਲੀ ਉਹ ਜਦੋਂ ਇਹਨਾਂ ਨੇ ਬਣਾਈ ਸੀ ਉਹ ਇੱਕ ਹੋਂਡਾ ਦੀ ਮੁਕਾਬਲੇ ਵਿੱਚ ਨਿਕਾਲੀ ਸੀ। which one was that fire blade ਪਤਾ ਨਹੀਂ ਇਸ ਤਰ੍ਹਾਂ ਦੀ ਕੋਈ ਬਾਈਕ ਉਹਦੇ ਅਗੇਂਸਟ ਬਣਾਈ ਸੀ, ਦ ਫਾਸਟੈਸਟ ਬਾਈਕ। ਤੇ ਉਹਦੀ ਜਿਹੜੀ ਉਹਨਾਂ ਨੇ ਸ਼ੇਪ ਦਿੱਤੀ ਸੀ that was of a falcon। एग्जैक्टली। ਉਹ ਹੁਣ ਤੁਸੀਂ ਇਹ ਬਾਈਕ ਮੇਰੇ ਕੋਲ ਹੈ, ਵੇਖੋ ਕਹਿੰਦਾ ਤੁਸੀਂ ਉਹਦੀ ਸ਼ੇਪ ਵਾਕਈ ਫਾਲਕਨ ਦੀ ਹੈ। ਤੇ ਉਹਦੀ ਨੇਚਰ ਕੀ ਉਸ ਬਾਈਕ ਦੀ, ਕਿਉਂਕਿ ਉਹ ਫਾਲਕਨ ਉਸ ਬਲੈਕ ਬਰਡ ਨੂੰ ਜਿਹੜਾ ਨਾ ਉਹਨੂੰ ਮਾਰਦੀ ਹੈ, ਇਸ ਵਾਸਤੇ ਉਹਨਾਂ ਨੇ ਹਾਇਬੂਸਾ ਬੌਰਨ ਹੋਈ ਸੀ ਉਸ ਹੋਂਡਾ ਨੂੰ ਖਤਮ ਇਹ ਕਰਨਾ। basically male ਹੈ, male ਹੈ। ਇਹ ਕੋਈ ਮੇਲ ਫੀਮੇਲ ਵਾਲਾ ਕਨਸੈਪਟ ਨਹੀਂ। ਨਹੀਂ, ਅਸੀਂ ਜਿਹੜੀ ਗੱਲ ਕਰ ਰਹੇ ਹਾਂ ਜਿੱਦਾਂ ਅਲੀ ਭਾਈ ਨੇ ਐਵੇਂ ਨਵਾਂ ਸ਼ੋਚਾ ਛੱਡਦਾ ਵਿੱਚ, ਉਹ ਨਹੀਂ ਆਇਆ। ਤੂੰ ਸਿਰਫ ਨਾ ਬੌਸ ਨੂੰ ਗੱਲ ਕਰਨੀ ਸੀ, ਉਹ ਕਰ ਲਈ ਤੇ ਉਸ ਤੋਂ ਬਾਅਦ ਐਵੇਂ ਤੂੰ ਪੰਗਾ ਪਾਇਆ। वैसे ऐसी मजाकन ਅਸੀਂ ਕਹਿੰਦੇ ਆ ਕਿ ਜੈਸੇ गोल्ड विंग है उसमें कहते रक्षा ਕਹਿੰਦੇ ਜਾਂ W11 ਸਾਜੀ ਜੇ ਬਾਈਕ 'ਚ ਮੇਲ ਫੀਮੇਲ ਹੈ ਨਾ, ਫੇਰ ਵਿੱਚ ਕੋਈ ਖਵਾਜਾ ਸਰਾ ਟਾਈਪ ਵੀ ਹੋਣੀ। ਸੁਜ਼ੂਕੀ ਅੱਛਾ ਜੀ, ਇੱਕ ਦੌਰ 'ਚ ਪਾਕਿਸਤਾਨ 'ਚ ਕਾਵਾਸਾਕੀ 100 ਆਉਂਦੀ ਸੀ, ਬਹੁਤ ਮਜ਼ੇਦਾਰ ਗੱਡੀ। ਕਿੰਨੇ ਚलाई है? GTO 100। GTO, यस। अरे क्या कहने यार, क्या गाड़ी थी। अभी जो पाकिस्तान में उस तरह की गाड़ी वो सुजुकी की आ रही 110 GD 110, उतनी लंबी है और क्या मतलब जबरदस्त गाड़ी है वो। लेकिन वो कावासाकी वो अज भी भाएं किसी को खड़ी है ना तो 2 लाख रुपए तो घट नहीं मंगता, बेचते नहीं है। सही बात। एक वेस्पा, अल्लाह माफी दवे, वेस्पा तो स्कूटर है। 11 पुत्र हो जान ना बंदे दे, ਉਹ ਕਹਿੰਦਾ ਨਹੀਂ ਆ ਸਭ ਤੋਂ ਮੈਨੂੰ ਅਜ਼ੀਜ਼ ਆ ਵੈਸਪਾ ਵਾ, ਬਾਕੀ ਤੁਸੀਂ ਸਾਰੇ ਬਾਅਦ ਚ। ਯਾਨੀ ਜਿਹਨੂੰ ਵੈਸਪੇ ਰੱਖੇ ਹੁੰਦੇ ਨੇ ਨਾ ਸਰ, ਉਹ ਆਪ ਬੰਦਾ ਚਲਾਏਗਾ ਨਾ ਜਿਹਦਾ ਵੈਸਪਾ ਵਾ, ਸਾਰਾ ਸ਼ਹਿਰ ਫਿਰ ਕੇ ਆ ਜਾਏਗਾ। ਤੁਸੀਂ ਉਹਨੂੰ ਕਹੋਗੇ ਨਾ ਚਾਚਾ ਜੀ ਤੇਰਾ ਚਾਬੀ ਦੇਣਾ, ਜੇ ਤੁਸੀਂ 20 ਮੀਟਰ ਤੋਂ ਬਾਅਦ ਬੰਦ ਨਾ ਹੋ ਜੇ ਮੈਨੂੰ ਫੜ ਲੈਣ। ਉਹ ਵੈਸਪਾ, ਉਹ ਡਾਕਟਰ ਹੁੰਦੇ ਨੇ, ਉਹ ਪੇਸ਼ੈਂਟ ਹੁੰਦਾ, ਉਹ ਡਾਕਟਰ ਨੂੰ ਪਤਾ ਇਹਨੂੰ ਮੈਂ ਕਦੋਂ ਕੀ ਕਰਨਾ। ਸਹੀ ਗੱਲ। ਅਸੀਂ ਲਾਹੌਰੋਂ ਇੱਕ ਬੰਦੇ ਕੋਲ ਪੈਸੇ ਲੈਣੇ ਸੀ, ਮੇਰੇ ਵਾਲਦ ਸਾਹਿਬ ਨੇ ਸਰ ਉਹਨੇ ਵੈਸਪਾ ਦੇ ਦਿੱਤਾ। ਓਏ ਹੋਏ 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 ਹੋਏ। ਮੈਂ ਕਿਹਾ ਅੱਬੂ ਜੀ ਇਹਦੇ ਨਾਲੋਂ ਤੁਸੀਂ ਛੱਡ ਦਿੰਦੇ, ਆਪਾਂ ਕਿਆਮਤ ਵਾਲੇ ਦਿਨ ਤੇ ਲੈਣ ਜੋਗੇ ਬਣਦੇ। ਇਹ ਤੇ ਅਸੀਂ ਉਹ ਕਿਆਮਤ ਵਾਲਾ ਵੀ ਆਪਸ਼ਨ ਖਤਮ ਕਰਾ ਲਿਆ। ਤੁਹਾਨੂੰ ਇੱਕ ਹੋਰ ਮੈਂ ਗੱਲ ਦੱਸਾਂ, ਸਿਰਫ ਵੈਸਪੇ ਦੀ ਅਗਰ ਨਾ ਕਦਰੀ ਹੈਗੀ ਨਾ ਤਾਂ ਸਿਰਫ ਪਾਕਿਸਤਾਨ ਦੇ ਵਿੱਚ। हाँ, ਇੱਥੇ ਵੈਸਪਾ 20000 ਦਿਰਹਮ ਦਾ ਹੈ। बट अब पाकिस्तान में भी वो लोग बहुत उसको ਪਰ ਉਹ ਮੈਂ ਉਹ ਨੀਲੇ ਵੈਸਪੇ ਦੀ ਗੱਲ ਕਰ ਨੀਲਾ ਰਿਹਾ। ਵੈਸਪਾ, ਤੁਹਾਡਾ ਨੀਲਾ ਵੈਸਪਾ ਤੁਹਾਨੂੰ ਪਤਾ ਨਹੀਂ ਲੱਗਣ ਡਿਆ, ਪੂਰਾ ਵੈਸਪਾ ਤੁਹਾਡਾ ਤਿਆਰ ਹੋ ਕੇ ਇਟਲੀ ਜਾ ਰਿਹਾ, ਫਰਾਂਸ ਜਾ ਰਿਹਾ, ਉਹ ਯੂਰਪ ਕੀ ਜਾ ਕਰਦੇ ਨੇ ਰਿਹਾ। ਉੱਥੇ? ਉਹਨਾਂ ਨੂੰ ਉਹ ਉੱਥੇ ਐਜ਼ ਅ ਸ਼ੋਪੀਸ ਐਂਟੀਕ ਰੱਖ ਰਹੇ ਨੇ।
ਹਾਂ ਆ ਥੋੜੇ ਦਿਨਾਂ ਤੋਂ ਵੈਸੇ ਹੀ ਵੈਸਪਾ ਉਹ ਭਾਵੇਂ ਉਹਦਾ ਤੇ- ਦੱਸਣਾ ਉੱਥੇ ਕਿ ਮੈਂ ਕਿੱਕ ਕਿਹਨੂੰ ਮਾਰਾਂ। ਨਹੀਂ ਮੈਂ ਨਹੀਂ ਤਰਸਦਾ, ਲੈ ਜਾਓ ਉੱਥੋਂ यूएई ਸਾਰੇ। ਦੇ ਅੰਦਰ ਗਰੁੱਪ ਹੈ ਜਿਸ ਤਰ੍ਹਾਂ ਸਾਡਾ ਗਰੁੱਪ ਹੈ ਵੈਸਪਾ ਦੇ ਜਿਹੜੇ ਉਹਨਾਂ ਨੇ ਗਰੁੱਪ ਨੇ इस्लामाबाद में भी है वेस्पा ग्रुप, हाँ। इस्लामाबाद में भी है ਫੀਮੇਲ ਉਹ ਵੈਸਪਾ ਫੀਮੇਲ ਦੇ ਸਾਰੇ ਕ੍ਰੇਜ਼ ਆ, ਕ੍ਰੇਜ਼ ਬੰਦਿਆਂ ਨੂੰ, ਬਾਬਿਆਂ ਨੂੰ 40 ਸਾਲ ਹੋ ਗਏ ਆ। ਅੱਛਾ ਫਿਰ ਉਹ ਕਰਦੇ ਕੀ ਨੇ, 2 ਸਾਲ ਬਾਅਦ ਉੱਤੇ ਥੋੜੇ ਜਿਹੇ ਪੈਸੇ ਲੱਗਦੇ, ਉਹ ਸਾਰਾ ਫਿਰ ਨਵਾਂ ਹੋ ਜਾਂਦਾ। ਨਹੀਂ ਨਹੀਂ ਪੈਸੇ ਪੂਸੇ ਉਹ ਰੰਗ ਰੂਪ ਕਰਕੇ ਉਹਦਾ ਇੰਜਨ ਵੀ ਸਾਰਾ ਕੁਝ। ਉਹ ਭਾਈਜਾਨ ਉਹ ਬਾਬੇ ਜਿਹੜੇ ਨੇ ਨਾ, ਤੁਸੀਂ ਉਹਨਾਂ ਦੀ ਸਾਇੰਸ ਨਹੀਂ ਸਮਝਦੇ। ਉਹ ਜੇਬ ਦੇ ਵਿੱਚ ਪੈਸੇ ਰੱਖਣ ਜਾਂ ਨਾ ਰੱਖਣ, ਪਲੱਗ ਜ਼ਰੂਰ ਰੱਖਦੇ ਆ। ਪਰ ਪਲੱਗ, ਦੂਸਰੀ ਗੱਲ ਇਹ ਹੈ ਕਿ ਤੁਹਾਨੂੰ ਉਹਦਾ ਸਾਲ ਤੇ ਇਹ ਨਹੀਂ ਪਤਾ ਲੱਗਦਾ ਕਿੰਨੇ ਦੇ ਪੈਟਰੋਲ ਨਾਲ ਕਿੰਨੇ ਦਾ ਤੇ ਉਹ ਬਬਲੈਲ ਪਾਉਣਾ ਮਿਕਸ ਕਰਾ ਕੇ, ਉਹ ਮਾੜੀ ਜਿਹੀ ਉੱਤੇ ਥੱਲੇ ਹੋਈ ਨਹੀਂ ਬਰਬਾਦ, ਜਾਂ ਕਚਰਾ ਸ਼ੁਰੂ ਤੇ ਜਾਂ ਫਿਰ ਉਹ ਇੰਜਨ, ਉਹ ਬਹੁਤ ਅਜੀਬ ਹਿਸਾਬ ਆ ਪਾਇਆ। ਇੰਜ ਹੀ ਸਿੱਖਦਾ ਫਿਰ ਜੇ ਉਹ ਪੈਂਚਰ ਹੋ ਜੇ, ਸਟੱਪਣੀ ਤੁਹਾਡੇ ਕੋਲ ਮੈਂ ਕਹਿੰਦਾ ਜੀ 20 ਬੰਦਿਆਂ ਦਾ ਜਿਹੜਾ ਨਾ ਘਰ ਤੇ ਇੱਕੋ ਬੰਦਾ ਪਾਲਣ ਵਾਲਾ ਹੋਵੇ, ਉਹ ਘਰ ਤੋੜ ਲੇਗਾ ਮਾੜਾ ਮੋਟਾ, ਉਹਦੇ ਕੋਲ ਪੈਂਚਰ ਵੈਸਪਾ ਨਹੀਂ ਤੁਰਦਾ। ਅੱਛਾ ਇੱਕ ਫਿਰ ਮੇਰੇ ਅੱਬੂ ਕੋ ਮੋਟਰਸਾਈਕਲ ਹੁੰਦੀ ਸੀ, ਮੈਨੂੰ ਯਾਦ ਆ ਗਿਆ 50 होंडा 50 ਨਹੀਂ ਸਿੰਪਲ 50, ਜਿਹੜੀ ਅਖਬਾਰਾਂ ਵਾਲੇ ਵੀ ਬਾਜ ਨਹੀਂ, ਉਹਦਾ ਉਹ ਨਹੀਂ ਸੀ ਹੁੰਦਾ, और हाँ क्लच नहीं थी ਕਲਚ ਨਹੀਂ ਸੀ ਹੁੰਦਾ, ਉਹ ਨਾ ਹੋ ਗਏ ਉਹਦੇ ਕਰੀਮ ਕਲਰ ਦੇ 2 ਇੰਚ ਕਰਕੇ। हाँ हाँ अच्छा वो ਹੋਂਡਾ ਵਾਈਟ ਵਾਲੇ ਨਹੀਂ, ਹੋਂਡਾ नहीं थी यार वो। ऐसे थी, ऐसे करके थी सामने उसकी विंडशील्ड लगी वाइट कलर हाँ वो अक्सर ना भी लगी हो ना, उसकी सिर्फ रेस थी और गियर थे, वो क्लच नहीं था उसका। छोटा जटा ਉਹ ਮੈਨੂੰ ਯਾਦ ਆ, ਮੇਰੇ ਨਾ ਅੰਕਲ ਸੀਗੇ ਇੱਕ, अक्सर उसमें अखबारें रख के अखबारों वालों के पास होती ਉਹ ਮੇਰੇ ਅੰਕਲ ਸੀਗੇ, ਉਹਨਾਂ ਦੇ ਨਾ ਉਹ ਬਾਈਕ ਚੋਰੀ ਹੋ ਗਈ। हाँ ਉਹ ਘਰ ਦੇ ਬਾਹਰ ਖੜੀ ਕੀਤੀ ਉਹਨਾਂ ਨੇ, ਤੇ ਕੋਈ ਤੋੜ ਕੇ ਲੈ ਗਿਆ, ਤੇ ਉਹਨਾਂ ਨੇ ਬਾਹਰ ਨਿਕਲ ਕੇ ਦੇਖਿਆ ਮੋਟਰਸਾਈਕਲ ਚੋਰੀ ਹੋ ਗਈ, ਤੇ ਉਹਨਾਂ ਨੇ ਖੱਪ ਖੁੱਪ ਪਾਈ, ਤੇ ਥੋੜੀ ਦੇਰ ਨੂੰ ਨਾ ਉਧਰੋਂ ਬੰਦਾ ਇੱਕ ਤੁਰਿਆ ਹੋਵੇ ਤੇ ਉਹਨੂੰ ਫੇਰ ਰੇੜਦਾ, ਤੇ ਉਹ ਕਹਿੰਦਾ ਜੀ ਆ ਮੇਰੇ ਕੋਲ ਗਲਤੀ ਹੋ ਗਈ ਹੈ, वापस चलो ਆ ਨਾਲੇ ਮੈਨੂੰ ਮਾਫੀ ਦੇ ਦਿਓ, ਨਾਲੇ ਇਹ ਦੱਸ ਦਿਓ ਕਿ ਚੱਲਣੀ ਕਿੱਦਾਂ। ਪਾਇਣ ਉਹਦੀ ਸਪੀਡ ਇੰਨੀ ਕਾ ਕਿ ਬੰਦਾ ਚੋਰੀ ਕਰਕੇ ਨੱਸੇ ਵੀ ਨਾ ਤੇ 15 ਮਿੰਟ ਬਾਅਦ ਵੀ ਤੁਹਾਨੂੰ ਪਤਾ ਲੱਗੇ ਨਾ, ਤੇ ਉਹ ਸਾਹਮਣੇ ਚੌਂਕ ਦੇ ਕੋਲ ਹੀ ਹੁੰਦਾ। ਤੁਸੀਂ ਨੱਸ ਕੇ ਉਹਨੂੰ ਫੇਰ ਫੜ ਲੈਂਦੇ। ਓਏ ਹੋਏ ਸਾਰੇ ਵੇਲੋ ਬੜਾ ਦੌਰ ਹੁੰਦਾ ਸੀ। ਸੁਬਾ ਮੈਨੂੰ ਇੱਕ ਬੰਦੇ ਨੇ ਉਹ ਨਾ ਜਿਹੜੀਆਂ ਸਾਡੀਆਂ ਮਸ਼ਹੂਰੀਆਂ ਕਮਰਸ਼ੀਅਲ ਚੱਲਦੀਆਂ ਹੁੰਦੀਆਂ, ਉਹ ਅਕਸਰ ਲੋਕ ਨਾ ਅੱਜ ਕੱਲ ਵੀ ਉਹਦੀ ਰੀਲ ਜੀ ਬਣਾ ਕੇ ਨਾ ਮੈਮਰੀ ਯਾਦ ਕਰਨ ਵਾਸਤੇ, ਉਹ ਦੇਖ ਕੇ ਬੜਾ ਯਾਦ ਹੁੰਦਾ ਕਿ ਯਾਰ ਉਹ ਡਿੰਟੋਨਿਕ ਪਿੱਛੋਂ ਦੀ ਨਿਕਲ ਕੇ ਉਹਨੇ ਕਰਦਾ ਕੀ ਨਿਜ਼ਾਮ ਹੁੰਦਾ ਸੀ। ਖੈਰ ਬੜਾ ਸਰ ਮੋਬਾਈਲ ਨੇ ਸਰ ਆ ਕੇ ਮੇਰਾ ਹਾਲ 101 ਚੀਜ਼ ਖਤਮ ਕਰ, ਤੁਹਾਡੀ ਟਾਰਚ ਤੋਂ ਲੈ ਕੇ ਘੜੀਆਂ, ਯਾਨੀ ਹਰ ਦੁਨੀਆ ਦੀ ਫੈਸਿਲਿਟੀ ਉਹਨੇ ਦੇ ਦਿੱਤੀ ਮੋਬਾਈਲ ਨੇ, पीसीआर ਖਤਮ ਕਰ ਸਭ ਕੁਝ, ਪੁਆਇੰਟ ਸਭ ਕੁਝ। VCR ਉਹਦੇ ਤੇ ਇੱਟ ਰੱਖਣੀ, ਇੱਟ ਵੀ ਘਰ 'ਚ ਇੱਕ ਬੰਦਾ ਹੁੰਦਾ ਸੀ ਜਿਹਨੂੰ ਪਤਾ ਸੀ ਕਿਸ ਰੁੱਖ ਰੱਖਣੀ ਹੈ। ਨਵਾਂ ਨੋਟ, ਨਵੇਂ ਨੋਟ ਨਾਲ ਕਚਰਾ ਸਾਫ਼, परफ्यूम ला के ਹਾਂ ਪਰਫਿਊਮ ਲਾ ਕੇ, ਯੈਸ ਅੱਛਾ ਨਵੀਂ ਫਿਲਮ ਆਈ, जो एंटीना को मारते थे पीसीआर के लिए स्पेशल चार्ली परफ्यूम होता था ਅੱਛਾ ਨਵੀਂ ਫਿਲਮ ਆਈ ਆ, ਤੇ ਉਹ ਹੁਣ ਉਹਨਾਂ ਨੇ ਮਤਲਬ ਉਹ ਤੁਸੀਂ ਵੀਡੀਓ ਸੈਂਟਰ ਤੇ ਗਏ ਨਾ, ਤੇ ਉਹਨੇ ਕਿਹਾ ਯਾਰ ਉਹ ਨਾ ਸ਼ੇਖ ਖਾਨ ਦੇ ਘਰ 'ਚ ਫਿਲਮ ਗਈ ਹੈ, 2.5 ਘੰਟੇ ਹੋ ਗਏ ਤੂੰ ਉਧਰੋਂ ਫੜ ਲਈ, ਤੇ ਹੁਣ ਅੰਦਰ ਫਿਲਮ ਲੱਗੀ ਆ, ਤੇ ਉਹ 15 ਮਿੰਟ ਪਹਿਲੇ ਬੰਦਾ ਬਾਹਰ ਖੜਾ ਜਿਹਨੇ ਉਹ ਲੈ ਕੇ ਜਾਣੀ, ਹੁਣ ਡਾਇਰੈਕਟ ਗਾਹਕ ਦੇ ਘਰੋਂ ਹੀ ਗਾਹਕ ਨੇ ਲੈ ਜਾਣੀ, ਉਹ ਖੜਾ ਉੱਥੇ, ਉਹਨੇ ਕਿਹਾ ਹਾਂਜੀ ਪਾਇਣੋ ਫਿਲਮ, ਉਹਨੇ ਕਿਹਾ ਐਂਡ ਚੱਲ ਰਿਹਾ ਖਲੋ ਤੈਨੂੰ ਮੈਂ ਦੇਣਾ, ਹੁਣ ਉਹ ਬਾਹਰ ਖੜਾ ਵਾ ਤੇ ਅੰਦਰ ਉਹ ਐਂਡ ਦੇਖ ਰਹੇ ਨੇ, ਤੇ ਫਿਰ ਉਹਨਾਂ ਨੇ ਕੱਢਣੀ ਫਿਲਮ ਤੇ ਉਹਨੂੰ ਦੇ ਦੇਣੀ, ਯਾਨੀ ਇਦਾਂ ਫਿਲਮਾਂ ਉਹ ਨਿਜ਼ਾਮ ਹੁੰਦਾ ਸੀ।